ਕੁਲਦੀਪ ਸਿੰਘ ਨੂੰ ਪਾਵਾਂਗੇ ਜੀ। ਵੋਟ ਪਾਉਣੀ ਕਾਲੀਆਂ ਨੂੰ ਪੱਕੇ ਕਰ ਲਈਏ ਆ। ਅੱਬ ਸੋਚਿਆ ਸੀ ਵੀ ਇਹਨਾਂ ਨੂੰ ਵੋਟ ਪਾਵਾਂਗੇ ਪਰ ਹੁਣ ਨਹੀਂ। ਬੀਜੇਪੀ ਨੂੰ ਪਾ ਦਿਆਂਗੇ ਜੀ। ਅਸੀਂ ਝਾੜੂ ਨੂੰ ਪਾਉਣੀ। ਇਹਨਾਂ ਵੋਟ ਪਾਈ ਝਾੜੂ ਨੂੰ, ਇਹਨਾਂ ਕੰਮ ਹੀ ਕੋਈ ਨਹੀਂ ਕੀਤਾ। ਪਹਿਲੇ ਨੰਬਰ ਤੇ ਜੋਸ਼ੀ ਸਾਹਿਬ ਆਉਣਗੇ ਤੇ ਦੂਜੇ ਨੰਬਰ ਤੇ ਉਹ ਚਲਾਏਗਾ। ਆਮ ਪਾਰਟੀ ਜਿਤਾਵਾਂਗੇ ਔਰ ਪਾਰਟੀ ਦੇ ਨਾਲ ਹਮੇਸ਼ਾ ਹੀ ਰਵਾਂਗੇ ਆ ਰਹੇ ਆ। ਆਮ ਆਦਮੀ ਗਜੀਰ ਔਜਲੇ ਨੂੰ ਵੋਟਾਂ ਪਾਉਣਗੇ, ਉਹਨੇ ਕੰਮ ਕੋ ਕੀਤੇ ਆ। ਤੇ ਤੁਸੀਂ ਕਾਂਗਰਸੀ ਤਾਂ ਨਹੀਂ ਇਸੇ ਕਰਕੇ ਕਹੀ ਜਾਂਦੇ? ਮੈਂ ਅਜੇ ਤੱਕ ਕਾਂਗਰਸੀ ਤੇ ਮੈਂ ਕਿਸੇ ਪਾਰਟੀ 'ਚ ਨਹੀਂਗਾ। ਭਗਵੰਤ ਮਾਨ ਤੇ ਇਹਦੇ ਚੁਟਕਲੇ ਸੁਣਾਉਣ ਵਾਲਾ ਆ। ਆਮ ਪਾਰਟੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਬਹੁਤ ਕੁਝ ਕਰੂੰਗਾ ਕਿਉਂਕਿ ਮੈਂ ਵਿਦੇਸ਼ਾਂ 'ਚ ਕੰਮ ਨਹੀਂ ਗਿਆ। ਜੇ ਮੋਦੀ ਆ ਗਿਆ ਨਾ ਉਹ ਸੱਤਿਆਨਾਸ਼ ਕਰ ਦੇਗਾ ਪੰਜਾਬ ਦਾ। ਇਹ ਮੈਂ ਤੁਹਾਨੂੰ ਗੱਲ ਕਹਿ ਦਿੰਦਾ ਆ। ਧਾਲੀਵਾਲ ਸਾਹਿਬ ਨੂੰ ਕਦੀ ਮਿਲੇ ਹੋ ਤੁਸੀਂ? ਨਹੀਂ, ਉਹਨਾਂ ਦੀ ਨੌਂ ਆ ਜੀ, ਬਹੂ ਉਹਨਾਂ ਦੀ, ਉਹਨਾਂ ਨਾਲ ਹੋਈ ਗੱਲ ਜੀ। ਉਹ ਕਰਦੇ ਨੇ ਸਾਹਮਣੇ? ਹਾਂਜੀ, ਉਹ ਕੰਮ ਸਾਂਭਦੇ ਪਏ। ਧਾਲੀਵਾਲ ਨਾਲ ਮੁਲਾਕਾਤ ਹੋਈ ਹੈ। ਉਹਨਾਂ ਦੀ ਨੂੰਹ ਨੇ ਨਹੀਂ ਕਰਕੇ ਨਹੀਂ ਕਰਕੇ ਦਿੱਤਾ ਜੀ। ਉਹਨਾਂ ਦਾ ਕੋਈ ਪ੍ਰਧਾਨ ਹੈ ਅੱਗੇ, ਉਹਨੇ ਸਾਡੀ ਗਰਾਊਂਡ ਦਾ ਬੇੜਾ ਕਰ ਕੀਤਾ। ਜਿੰਨੀ ਨੌਜਵਾਨ ਪੀੜ੍ਹੀ ਖੇਡਣ ਵਾਲੀ ਉੱਥੇ ਕੋਈ ਨਹੀਂ ਖੇਡਦਾ। ਕੀ ਬੇੜਾ ਕਰਕੇ ਕੀਤਾ? ਕੀ ਕਰ? ਗਰਾਊਂਡ ਦੇ ਵਿੱਚ ਪੰਚਾਇਤ ਘਰ ਹੋਣ ਦੇ ਬਾਵਜੂਦ ਉਹਨਾਂ ਨਵਾਂ ਪੰਚਾਇਤ ਘਰ ਬਣਾਇਆ, ਪਿੱਛੇ ਮੁੰਡੇ ਖੇਡ ਨਾ ਸਕਣ। ਉਹ ਵੇਖੋ ਜੀ, ਸੰਧੂ ਸਾਹਿਬ ਤੇ ਨਵੇਂ ਆਏ ਆ, ਉਹ ਇਹ ਇੱਥੇ ਰਹਿੰਦੇ ਨਹੀਂ ਆ ਅੰਮ੍ਰਿਤਸਰ, ਤੇ ਬਾਕੀ ਦੋਵੇਂ ਕੈਂਡੀਡੇਟ ਜਿਹੜੇ ਸਾਡੇ ਅੰਮ੍ਰਿਤਸਰ ਦੇ ਨੇ। ਪਿਛਲਾ ਜੰਜ ਘਰ ਹੈਗਾ, ਪੰਚਾਇਤ ਘਰ ਵੀ ਹੋਗਾ। ਜਿਹੜੇ ਪ੍ਰਧਾਨ ਉਹਨਾਂ ਅੱਗੇ ਮੁੰਡਾ ਲਾਇਆ, ਉਹਨੂੰ ਪੁੱਛਿਆ ਜਾਵੇ ਵੀ ਅੱਗੇ ਕਿੰਨੇ ਫੈਸਲੇ ਨੇ ਪੰਚਾਇਤ ਘਰ ਦੇ ਵਿੱਚ ਕਰਵਾਏ ਅੱਜ ਤੱਕ। ਪੰਚਾਇਤ ਘਰ 'ਚ ਤਾਂ ਮੀਟਿੰਗ ਹੁੰਦੀ, ਬਹਿੰਦੇ ਨੇ? ਕੁਝ ਨਹੀਂ ਜੇ ਹੁੰਦਾ। ਸਭ ਸਰਪੰਚ ਘਰ ਬਹਿ ਕੇ ਹੁੰਦਾ, ਕੋਈ ਪੰਚਾਇਤ ਘਰ ਕੁਝ ਨਹੀਂ ਜੇ। ਬਸ ਚਿੱਟਾ ਹੱਥੀ ਬਣਾ। ਆਹ ਨਸ਼ੇ ਨਾਲ ਤੇ ਕੋਈ ਵੀ ਨਹੀਂ ਕਰਦਾ। ਤੇ ਧਾਲੀਵਾਲ ਸਾਹਿਬ ਕਹਿੰਦੇ ਇੱਥੇ ਫੱਟੇ ਚੱਕੀ ਜਾਂਦੇ। ਧਾਰੀਵਾਲ ਸਾਹਿਬ ਟਮਾਟਰ ਚੈੱਕ ਕਰਨ ਦੇ, ਉਹਨਾਂ ਦਾ ਕੋਈ ਟਾਈਮ ਨਹੀਂ ਲੱਗਣ ਡਿਆ। ਟਮਾਟਰ ਨਾ ਚੈੱਕ ਕਰਨ, ਕੋਈ ਮਿਰਚਾਂ ਨਾ ਚੈੱਕ ਕਰਨ, ਇਹ ਚੈੱਕ ਕਰਨ ਵੀ ਬੱਚਿਆਂ ਨੂੰ ABC ਆਉਂਦੀ ਆ। ਟਮਾਟਰ ਵਾਲੀ ਮੈਡਮ ਆਂਟੀ ਨੂੰ ਨਾ ਫੜਨਾ ਉਹਨਾਂ ਮੈਡਮਾਂ ਨੂੰ, ਪ੍ਰਿੰਸੀਪਲ ਨੂੰ, ਜਿਹੜੇ ਬੱਚਿਆਂ ਨੂੰ ਸਟੱਡੀ ਨਹੀਂ ਕਰਾ ਰਹੇ, ਸਾਰੀ ਦਿਹਾੜੀ ਪੱਖਾ ਲਾ ਕੇ ਸੁੱਤੇ ਰਹਿੰਦੇ, ਚਾਰ ਟਾਈਮ ਚਾਹ ਪੀਂਦੇ ਆ। ਉਹ ਆਪ ਗੱਡੀ 'ਚ ਫੁੱਲ ਫੜਾਉਂਦੇ ਆ ਵੀ ਤੁਸੀਂ ਆਲੇ ਸਾਡੀ ਗੱਡੀ 'ਚ ਫੁੱਲ ਸਾਨੂੰ ਪਾਓ। ਮਾਹੌਲ ਬਿਲਕੁਲ ਗਰਮਿਆ ਜੀ, ਹੁਣ ਟਾਈਮ ਲਾਗੇ ਆਈ ਜਾਂਦਾ। ਤੇ ਜੋਸ਼ੀ ਸਾਹਿਬ ਵੀ ਤੁਹਾਡੇ ਲੋਕਲ ਹੀ ਨੇ? ਤਕੜੀ ਜੋਸ਼ੀ ਸਾਹਿਬ ਵੀ ਲੋਕਲ ਹੈ ਜੀ। ਉਹ MLA ਵੀ ਰਹੇ ਨੇ, ਉਹਨਾਂ ਨੇ MLA ਹੁੰਦਿਆਂ ਕੰਮ ਕਰਾਏ ਨੇ? ਬਿਲਕੁਲ ਜੀ, ਕਰਾਏ ਆ। ਗੱਲ ਜਿਹੜੀ ਚਿਹਰਿਆਂ ਦੀ, ਚਿਹਰਾ ਵੱਡਾ ਹੁੰਦਾ ਵਾ ਜਨਤਾ ਦੇ ਨਾਲ। ਜੇ ਜਨਤਾ ਵੋਟਾਂ ਪਾਊਗੀ ਤਾਂ ਮਾੜੇ ਨੂੰ ਉੱਚਾ ਕਰ ਦਿੰਦੀ ਆ। ਜੇ ਵੋਟ ਨਾ ਪਾਊਗੀ ਤਾਂ ਵੱਡੇ ਚਿਹਰੇ ਨੂੰ ਕੀ ਕਰਨਾ, ਜੇ ਉਹਨੇ ਹਰ ਹੀ ਜਾਣਾ, ਉਹਦਾ ਕੋਈ ਫਾਇਦਾ ਨਹੀਂਗਾ। ਇੱਥੇ ਜੋਸ਼ੀ ਸਾਹਿਬ ਹੀ ਤੇ ਜੋਸ਼ੀ ਸਾਹਿਬ ਨੇ ਆਪਣੇ ਇਲਾਕੇ ਦਾ ਕੰਮ ਕੀਤਾ ਮੰਤਰੀ ਹੁੰਦਿਆਂ। ਨਸ਼ਾ ਜਿਹੜਾ ਉਹ ਕਿਸੇ ਵੀ ਸਰਕਾਰ ਕੋ ਬੰਦ ਨਹੀਂ ਹੋਇਆ ਤੇ ਨਾ ਹੋਣ ਵਾਲਾ। ਜੀਠੀਆ ਪਰਿਵਾਰ ਤੇ ਇਲਜ਼ਾਮ ਲਾਉਂਦੇ ਨੇ ਵੀ ਇਹਨਾਂ ਦੇ ਵੱਲੋਂ ਨਸ਼ੇ ਨੂੰ ਪਹਿਲ ਦਿੱਤੀ ਗਈ। ਅਸੀਂ ਕਹਿੰਦੇ ਆ ਵੀ ਇਹ ਓਮ ਪ੍ਰਕਾਸ਼ ਸੋਨੀ ਨੇ ਨਸ਼ਾ ਲਿਆਂਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਉਹਨਾਂ ਵਕਾਇਆ। ਪਹਿਲੋਂ ਨਹੀਂ, ਕਾਂਗਰਸ ਨੇ ਇੰਨਾ ਵਿਤਕਰਾ ਨਹੀਂ ਕੀਤਾ। ਜੀ ਆਪਾਂ ਜਿਸ ਧਰਤੀ ਤੇ ਖੜੇ ਆ, ਇਹ ਜ਼ਖਮ ਕਦੀ ਨਹੀਂ ਭਰ ਸਕਦਾ 1984 ਵਾਲਾ। ਉਹ ਤਾਂ ਸਾਨੂੰ ਕਾਂਗਰਸ ਨੇ ਦਿੱਤਾ। ਹੁਣ ਮੋਦੀ ਸਾਹਿਬ ਡਰਾਮਾ ਕਰਦੇ ਆ। ਪਹਿਲੋਂ ਇਹਨਾਂ ਨੇ ਪਿਛਲੀ ਵਾਰ ਇਹਨਾਂ ਨੇ ਉਹ ਕੁਲਬਾਮਾ, ਯਾਰ ਕੀ ਉਹਨਾਂ ਨੇ ਆ 4-5 ਦਿਨ ਹੋ ਗਏ ਹੋਰ ਫੌਜੀ ਮਰਵਾਤੇ। ਇਹ ਡਰਾਮਾ ਵਾ ਇਹਨਾਂ ਦਾ, ਆਪ ਹੀ ਮਰਵਾਈ ਜਾਂਦੇ, ਆਪ ਹੀ ਕਰੀ ਜਾਂਦੇ ਆ। ਤੁਹਾਨੂੰ ਦੱਸ, ਸਮੁੰਦਰੀ ਸਾਹਿਬ ਨੂੰ ਇੱਥੇ ਲਿਆਂਦਾ। ਸਮੁੰਦਰੀ ਸਾਹਿਬ ਨੂੰ ਪਹਿਲਾਂ ਜਾਣਦਾ ਕੌਣ ਸੀ? ਸਮੁੰਦਰੀ ਸਾਹਿਬ ਨੇ ਕਿੰਨੇ ਕੁ ਬੰਦੇ ਇੱਥੋਂ ਅਮਰੀਕਾ ਫਿੱਟ ਕਰ ਦਿੱਤੇ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਲੋਕਾਂ ਦੇ ਵਿਚਾਲੇ ਲੋਕਾਂ ਦੀ ਰਾਏ, ਲੋਕਾਂ ਦੇ ਵਿਚਾਰ ਜਾਣ ਰਹੇ ਹਾਂ। ਜਿਹੜਾ ਕੈਂਡੀਡੇਟ ਹੈ ਉਹਨਾਂ ਦੇ ਮਨ ਨੂੰ ਭਾਉਂਦਾ, ਕਿਹੜੇ ਕੈਂਡੀਡੇਟ ਨੇ ਆਪਣੇ ਹਲਕੇ ਦੇ ਵਿੱਚ ਵਾਅਦੇ ਪੂਰੇ ਕੀਤੇ ਨੇ ਅਤੇ ਹੁਣ ਕਿੱਧਰ ਵੋਟ ਭੁਗਤਾਉਣ ਦੇ ਲਈ ਲੋਕ ਉਤਸੁਕ ਨੇ। ਇਹ ਸਾਰੀ ਗੱਲਬਾਤ ਦੇ ਸਿਲਸਿਲੇ ਦੇ ਵਿੱਚ ਅਸੀਂ ਹਰ ਹਲਕੇ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਦੇ ਬਾਬਤ ਹੁਣ ਅਸੀਂ ਜਿਹੜਾ ਅੰਮ੍ਰਿਤਸਰ ਹੈ ਉਸ ਦੇ ਅਜਨਾਲਾ ਹਲਕੇ ਦੇ ਵਿੱਚ ਮੌਜੂਦ ਹੈ। ਅਜਨਾਲਾ ਉਹ ਹਲਕਾ ਹੈ ਜਿੱਥੋਂ ਮੰਤਰੀ ਕੁਲਦੀਪ ਧਾਲੀਵਾਲ ਆਉਂਦੇ ਨੇ। ਸੋ ਉਹਨਾਂ ਦੇ ਹਲਕੇ ਦੇ ਵਿੱਚ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬਜ਼ੁਰਗ ਮੌਜੂਦ ਨੇ, ਇੱਥੇ ਬੈਠੇ ਹੋਏ ਨੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ। ਠੀਕ ਹੈ ਜੀ, ਸਿਹਤ ਠੀਕ ਹੈ? ਹਾਂਜੀ ਹਾਂਜੀ ਠੀਕ ਹੈ ਬਾਪੂ ਜੀ। ਕੁਲਦੀਪ ਧਾਲੀਵਾਲ ਹੁਣੀ ਤੁਹਾਡੇ ਏਰੀਏ 'ਚੋਂ ਖੜੇ ਨੇ ਤੇ ਲੋਕ ਸਭਾ ਚੋਣਾਂ ਸਿਰ ਤੇ ਨੇ, ਤੇ ਫਿਰ ਹੁਣ ਕੀ ਲੱਗਦਾ ਕਿਹੜੇ ਮੁੱਦੇ ਨੇ ਜਿਹਦੇ ਆਧਾਰ ਤੇ ਤੁਸੀਂ ਵੋਟ ਪਾਉਣੀ ਆ? ਜਾਂ ਕੁਲਦੀਪ ਧਾਲੀਵਾਲ ਹੁਣੀ ਨੇ, ਹੋਰ ਬਹੁਤ ਸਾਰੇ ਕੈਂਡੀਡੇਟ ਖੜੇ ਨੇ, ਕੀ ਲੱਗਦਾ ਫਿਰ ਕਿੱਧਰ ਭੁਗਤਣਾ ਹੈ? ਹਾਂਜੀ, ਇਹਨੂੰ ਕੁਲਦੀਪ ਸਿੰਘ ਨੂੰ ਪਾਵਾਂਗੇ ਜੀ। ਅੱਛਾ ਜੀ। ਹਾਂਜੀ, ਕਾਰਨ? ਬਣਾਇਆ ਵੀ ਬੜਾ ਕੁਝ ਇਹਨੇ। ਕੰਮ ਕੀਤਾ ਹੈ? ਹਾਂ, ਕੀਤਾ ਵਾ ਕੰਮ। ਅੱਛਾ। ਹਾਂਜੀ। ਕਿਹੜੇ ਕੰਮ ਗਿਣਾ ਸਕਦੇ ਹੋ ਤੁਸੀਂ ਕੀਤੇ? ਉਹਨੇ ਗਲੀਆਂ ਬਣਾਈਆਂ ਪਿੰਡ ਦੀਆਂ, ਉਹਨੇ ਇੱਥੇ ਮਰੀਆਂ ਦੇ ਰਾਹ ਬਣਾਏ ਆ, ਉਹਨੇ ਸਕੂਲ 'ਚ ਬਣਾਏ, ਛੱਪੜ ਬਣਾਏ, ਸਭ ਕੁਝ ਬਣਾਇਆ। ਮਤਲਬ ਕਿ ਡਿਵੈਲਪਮੈਂਟ ਕੀਤੀ ਆ। ਹਾਂਜੀ, ਬਹੁਤ ਸੋਹਣੀ। ਹਰ ਇੱਕ ਪਿੰਡ 'ਚ ਕੀਤੀ। ਠੀਕ ਹੈ ਜੀ। ਹਰ ਇੱਕ ਪਿੰਡ 'ਚ ਵੋਟ ਪਾਉਣੀ ਚਾਹੀਦੀ? ਅਸੀਂ ਝਾੜੂ ਨੂੰ ਪਾਉਣੀ ਹੈ। ਅੱਛਾ, ਝਾੜੂ ਨੂੰ ਹੀ ਪਾਉਣੀ। ਝਾੜੂ ਨੂੰ। ਚੰਗਾ ਕੰਮ ਕੀਤਾ? ਹਾਂ, ਬਿਲਕੁਲ ਚੰਗਾ ਕੀਤਾ। ਅਸੀਂ ਨਾਲੇ ਦੀਆਂ ਸੜਕਾਂ ਬਣਾਤੀਆਂ, ਬਾਥਰੂਮ ਬਣਾਤੇ, ਜਿਹਨੇ ਕਦੀ ਬਣਾਇਆ ਨਹੀਂ। ਤੇ ਸੜਕ ਜਿਹੜੀ 15-20 ਸਾਲ ਤੋਂ ਬਣੀ ਨਹੀਂ, ਉਹ ਵੀ ਬਣਾਤੀ। ਮਤਲਬ
ਕੰਮ ਕੀਤਾ ਕੰਮ ਕੀਤੇ ਪੂਰੇ ਕੰਮ ਕੀਤੇ। ਸੋ ਬਾਪੂ ਜੀ ਤੁਸੀਂ ਕੀ ਕਹੋਗੇ ਤੁਹਾਡੇ ਏਰੀਏ 'ਚ ਕੰਮ ਹੋਇਆ ਕਿਸੇ ਨੂੰ ਨਹੀਂ ਪਾਉਣੀ, ਮੇਰਾ ਕੰਮ ਨਹੀਂ ਕੀਤਾ ਕਿਸੇ ਨੇ। ਕਿਹੜਾ ਕੰਮ ਰਹਿੰਦਾ ਤੁਹਾਡਾ? ਮੈਨੂੰ ਨਾ ਤੇ ਕਣਕ ਹੀ ਮਿਲਦੀ ਆ, ਅੱਛਾ ਜੀ, ਅੱਛਾ ਨਾ ਤੇ ਕਣਕ ਹੀ ਮਿਲਦੀ ਹੈ, ਨਾ ਕਾਰਡ ਕੋਈ ਬਣਾਉਂਦਾ। ਜਿੱਥੇ ਜਾਈਦਾ ਤੁਸੀਂ ਪਹੁੰਚ ਕੀਤੀ ਹੈ ਕਿਸੇ ਤੱਕ ਵੈਸੇ? ਪਹੁੰਚ ਕਰਦਾ ਰਿਹਾ, ਐਵੇਂ ਉਲਟ ਪੁਲਟ ਹੈ ਪਾਰਟੀਆਂ ਯਾਰ ਬੜੀਆਂ ਪਿੰਡ ਵਾਲੀ ਸਾਡੀ। ਮੈਂ ਨਾ ਇਹਨਾਂ ਵੋਟ ਪਾਈ ਝਾੜੂ ਨੂੰ, ਇਹਨਾਂ ਕੰਮ ਹੀ ਕੋਈ ਨਹੀਂ ਕੀਤਾ ਮੇਰਾ। ਝਾੜੂ ਵਾਲਿਆਂ ਤੱਕ ਪਹੁੰਚ ਵੀ ਕੀਤੀ ਸੀ ਤੁਸੀਂ? ਪਹੁੰਚ ਮੈਂ ਕਿੱਥੋਂ ਕਰਨੀ, ਮੈਂ ਪਿੰਡ ਪਿੰਡ ਫਿਰ ਘੁੰਮਦਾ ਰਿਹਾ। ਹਾਂ ਅੱਛਾ ਬਾਪੂ ਜੀ ਇਹ ਤਾਂ ਕਹਿੰਦੇ ਸਾਡਾ ਕੰਮ ਨਹੀਂ ਹੋਇਆ ਹੈ। ਕੀ ਕਹਿੰਦੇ ਕੀ ਕਹਿੰਦੇ ਹਾਂ ਬਾਈ ਹੁਣੀ ਕਹਿੰਦੇ ਸਾਡਾ ਕੰਮ ਨਹੀਂ ਕੀਤਾ ਉਹਨਾਂ ਨੇ। ਉਹ ਬਾਈ ਹੁਣੀ ਕੀਤਾ, ਅਸੀਂ ਸਿਫਤ ਕਰਦੇ ਆ ਉਹਨਾਂ ਦੀ। ਤੂੰ ਮਗਰ ਚੜਦਾ ਤਾਂ ਫੇਰ ਹੀ ਕੰਮ ਕਰਾਉਣਾ ਆਪਣਾ। ਅੱਛਾ ਅਗਰ ਜਾਣਾ ਪੈਂਦਾ, ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਵੀ ਘਰੇ ਆ ਕੇ ਕੰਮ ਕਰਕੇ ਜਾਇਆ ਕਰਨਗੇ। ਬਾਬਾ ਜੀ ਘਰੇ ਮੰਤਰੀ ਆਖੀ ਜਾਂਦੇ ਗਾੜੀ ਨਹੀਂ ਕਰਦਾ ਕੋਈ। ਗਾੜੀ ਨੌਕਰੀਆਂ ਆਪੋ ਆਪਣੀਆਂ ਮਰਜ਼ੀਆਂ ਕਰਨ ਦੇ, ਸਭ ਕੁਝ ਹੋਣ ਡਿਆ ਵਾ। ਮੰਤਰੀ ਤੋਂ ਕਰੀ ਜੂ ਕੱਲਾ ਕਰੀ ਜੂ, ਗਾੜੀ ਪਬਲਿਕ ਨਾ ਕਰੂ ਤਾਂ ਮੰਤਰੀ ਕਰੂਗਾ ਕੱਲ ਤੋਂ। ਸਹੀ ਗੱਲ ਹੈ, ਮਤਲਬ ਕਿ ਮੰਤਰੀ ਨੇ ਆਪਣੇ ਵੱਲੋਂ ਹੁਕਮ ਜਾਰੀ ਕਰਤਾ ਹੁਣ ਅੱਗੇ। ਮੰਤਰੀ ਐਮਐਲਏ ਜਿਹੜੇ ਉਹ ਹੀ ਨਹੀਂ ਕੋਈ ਕਰਨ ਦੇ। ਕਿਉਂ ਨਹੀਂ ਕਰ ਰਹੇ? ਇੰਨੇ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਚੁਣਿਆ। ਉਹ ਨਹੀਂ ਉਹ ਕੋਈ ਨਹੀਂ ਗੱਲ ਹੈਗੀ ਯਾਰ। ਕੁਛ ਨਹੀਂ ਕਰਦੇ। ਦਵਾਈਆਂ ਫਰੀ ਕੀ ਦੇਣ ਦੇ ਯਾਰ, ਮਾਨ ਉਹਨਾਂ ਆਉਂਦਾ ਨਹੀਂ, ਐਮਐਲਏ ਹੁੰਦਾ ਨਹੀਂ ਆ। ਮੁਸ਼ਕਲ ਹੀ ਹੈ ਜੀ। ਕਾਰਨ ਕੀ ਹੈ, ਬਸ ਸੜਕਾਂ ਦਾ ਮਾੜਾ ਚੰਗਾ ਨਾ ਕੀਤਾ, ਹੋਰ ਕੁਝ ਨਹੀਂ ਕੀਤਾ ਜੀ। ਬਾਕੀ ਉਤਰਾਂ ਦੋਤਰਾ ਹੀ ਪਿਆ ਆ ਇਹ। ਕਿਹੜੇ ਕਿਹੜੇ ਕੰਮ ਹਾਲੇ ਪੈਂਡਿੰਗ ਪਏ ਨੇ ਹੋਣ ਵਾਲੇ? ਵੀ ਪਏ ਨੇ ਜੀ, ਹਾਲੇ ਬਹੁਤ ਪਏ ਨੇ ਜੀ। ਹਾਲੇ ਇਹਨਾਂ ਦੇ ਆਪਣੇ ਨੇਤਾ ਜਿਹੜੇ ਹੋਰ ਏਜੰਡੇ ਕੌਂਸਲਰ ਜਨੇ ਨੇ ਉਹ ਰਜਦੇ ਪਏ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ? ਐਮਸੀ ਅਸੀਂ ਕਾਂਗਰਸੀ ਨਾ ਜੀ। ਤੇ ਤੁਹਾਡੇ ਨਾਲ ਵਿਤਕਰਾ ਕਰਦੇ ਨੇ ਜਦੋਂ ਤੁਸੀਂ ਕੋਈ ਗ੍ਰਾਂਟ ਲੈਣੀ ਹੁੰਦੀ ਹੈ ਜਾਂ ਕੋਈ ਆਪਣਾ ਕੰਮ ਕਰਾਉਣਾ ਹੁੰਦਾ ਹੈ? ਹਾਂਜੀ, ਜਦੋਂ ਮੈਂ ਕੰਮ ਕਰਾਉਣਾ ਜੀ, ਮੇਰਾ ਕੰਮ ਨਹੀਂ ਕਰਕੇ ਦਿੰਦੇ ਜੀ। ਕਹਿੰਦੇ ਜੀ ਨਹੀਂ ਜੀ ਸਾਡੇ ਕੋਲ ਨਹੀਂ ਕੰਮ ਹੋਣਾ ਜੀ। ਉਹਨਾਂ ਦਾ ਅਸੀਂ ਆਪ ਦਾ ਬੰਦਾ ਨਹੀਂ ਛੱਡ ਸਕਦੇ, ਤੁਹਾਨੂੰ ਛੱਡ ਸਕਦੇ ਆ ਜੀ। ਮੇਰਾ ਕੰਮ ਨਹੀਂ ਕਰਦੇ ਹੋ ਜੀ। ਪਰ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸੀ ਵੀ ਜਿਹੜੇ ਵਿਰੋਧੀ ਵੀ ਨੇ ਉਹਨਾਂ ਦਾ ਕੰਮ ਵੀ ਸਾਡੇ ਤੋਂ ਪਹਿਲਾਂ ਕਰਨਾ ਹੈ, ਕਿਉਂਕਿ ਉਹ ਵੀ ਆਪਣੇ ਨੇ। ਕੰਮ ਤਾਂ ਅਕਸਰ ਪੰਜਾਬ ਦਾ ਹੀ ਹੋਣਾ ਹੈ, ਪੰਜਾਬ ਦੇ ਭਲੇ ਲਈ ਹੀ ਹੋਣਾ ਹੈ। ਇਹ ਨਹੀਂ ਕਰਦੇ ਜੀ। ਭਗਵੰਤ ਮਾਨ ਜ਼ਰੂਰ ਕਹਿੰਦਾ ਪਰ ਇਹ ਗਾੜੀ ਨਹੀਂ ਕਰਦੇ ਜੀ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ? ਇਹ ਕਹਿੰਦੇ ਜੀ ਆਪਦੇ ਬੰਦੇ ਨਹੀਂ ਛੱਡ ਸਕਦੇ, ਕਿਉਂਕਿ ਜਿਹੜੇ ਕੌਂਸਲਰ ਸਾਡੇ ਇਹਨਾਂ ਦੀ ਆਪਾਂ ਗੱਲ ਪਹਿਲਾਂ ਮੰਨਾਂਗੇ, ਤੁਹਾਡੀ ਬਾਅਦ ਚ ਮੰਨਾਂਗੇ ਜੀ। ਅੱਛਾ, ਮੇਰਾ ਇੱਕ ਮਸਲਾ ਸੀ, ਉਹਦੇ ਵਿੱਚ ਹੱਲ ਨਹੀਂ ਹੱਲ ਕੀਤਾ ਜੀ ਕੋਈ ਵੀ। ਮਤਲਬ ਪੱਖਪਾਤ ਹੋ ਰਿਹਾ। ਹਾਂਜੀ। ਢਾਲੀਵਾਲ ਸਾਹਿਬ ਨੂੰ ਕਦੀ ਮਿਲੇ ਹੋ ਤੁਸੀਂ? ਨਹੀਂ ਉਹਨਾਂ ਦੀ ਨੌਂ ਆ ਜੀ, ਬਹੂ ਉਹਨਾਂ ਦੀ, ਉਹਨਾਂ ਨਾਲ ਹੋਈ ਗੱਲ ਜੀ। ਉਹ ਕਰਦੇ ਨੇ ਸਾਹਮਣੇ? ਹਾਂਜੀ, ਉਹ ਕੰਮ ਸਾਂਭਦੇ ਪਏ। ਧਾਲੀਵਾਲ ਨਾਲ ਨਹੀਂ ਮੁਲਾਕਾਤ ਹੋਈ ਜੀ। ਉਹਨਾਂ ਦੀ ਨੂੰਹ ਨੇ ਨਹੀਂ ਕਰਕੇ ਨਹੀਂ ਕਰਕੇ ਦਿੱਤਾ ਜੀ। ਤੇ ਹੁਣ ਫੇ ਕੀ ਲੱਗਦਾ ਫੇ ਇਸ ਹਿਸਾਬ ਨਾਲ ਏਰੀਏ ਚੋਂ ਇੱਥੋਂ ਆਪਣਾ ਹੀ ਉਹਨਾਂ ਦਾ ਜਿਹੜਾ ਵਿਧਾਨ ਸਭਾ ਹਲਕਾ ਹੈ ਉੱਥੋਂ ਵੋਟਾਂ ਪੈਣਗੀਆਂ ਉਹਨਾਂ ਨੂੰ? ਮੈਨੂੰ ਉਮੀਦ ਨਹੀਂ ਵੀ ਇੱਥੋਂ ਹੋ ਜਾਵੇ ਜੀ। ਮੁਸ਼ਕਿਲ ਜੀ ਆ। ਪਰ ਉਹ ਤਾਂ ਕਹਿੰਦੇ ਨੇ 13 ਦੀਆਂ 13 ਸੀਟਾਂ ਜਿੱਤਣੀਆਂ। ਕਹਿਣ ਦੀ ਕਿਹੜੀ ਗੱਲ ਹੈ ਜੀ, ਪਬਲਿਕ ਦੇ ਹੱਥ ਵਾਸਿਆ ਜੀ। ਪਬਲਿਕ ਚਾਹਵੇ ਤੇ ਕਰੇ ਜੀ, ਨਹੀਂ ਚਾਹੇਗੀ ਤੇ ਨਹੀਂ ਕਰੇਗੀ। ਤੇ ਫੇ ਕਿਹਨੂੰ ਵੋਟ ਪਾਉਂਗੇ ਐਤਕੀ ਤੁਸੀਂ ਅੰਮ੍ਰਿਤਸਰ ਸਾਹਿਬ? ਕਾਂਗਰਸ ਨੇ ਪਾਉਣੇ ਜੀ। ਔਜਲਾ ਸਾਹਿਬ? ਔਜਲਾ ਸਾਹਿਬ, ਹਾਂਜੀ। ਅੱਛਾ, ਔਜਲਾ ਸਾਹਿਬ ਨੇ ਕੰਮ ਕੀਤੇ ਨੇ ਤੁਹਾਡੇ? ਜੀ, ਉਹ ਕੰਮ ਕੀਤੇ, ਨਾਲੇ ਸਾਡੇ ਪੁਰਾਣੀ ਪਾਰਟੀ ਆਈ, ਉਹਨਾਂ ਨੇ ਗੱਲ ਨਹੀਂ ਪਾਰਟੀ ਦੇ ਆਧਾਰ ਤੇ ਵੋਟ ਪਾਉਣੀ ਆ ਮਤਲਬ? ਹਾਂਜੀ ਠੀਕ ਹੈ। ਹਾਂ, ਬਹੁਤ ਬਹੁਤ ਧੰਨਵਾਦ ਬਾਈ ਹੁਣੀ ਸਾਡੇ ਨਾਲ ਨੇ। ਬਾਈ ਹੁਣਾਂ ਨਾਲ ਗੱਲ ਕਰ। ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਵੋਟ ਪਾਉਂਗੇ ਜੀ? ਪਾਵਾਂਗੇ ਭਾਜੀ। ਅੱਛਾ ਠੀਕ ਹੈ ਜੀ। ਤੁਹਾਨੂੰ ਕਿਹੜੇ ਮੁੱਦੇ ਲੱਗਦੇ ਨੇ ਜਿਨ੍ਹਾਂ ਦੇ ਆਧਾਰ ਤੇ ਵੋਟ ਪਾਉਣੀ ਚਾਹੀਦੀ ਹੈ? ਕਿਉਂਕਿ ਲੋਕ ਸਭਾ ਦੇ ਵਿੱਚ ਮੈਂਬਰ ਜਦੋਂ ਚੁਣ ਹੋ ਕੇ ਜਾਂਦਾ, ਉਹ ਦੇਸ਼ ਦੀ ਡਿਵੈਲਪਮੈਂਟ ਲਈ ਕੰਮ ਕਰਦਾ ਹੈ। ਜਿਹੜਾ ਵੀ ਉਹ ਲੋਕ ਸਭਾ ਹਲਕੇ ਨੂੰ ਰਿਪਰੈਜ਼ੈਂਟ ਕਰਦਾ ਹੈ, ਉਹਨੂੰ ਦੇਸ਼ ਪੱਧਰ ਤੇ ਚਮਕਾਉਣਾ ਹੁੰਦਾ ਹੈ। ਤੇ ਕੀ ਲੱਗਦਾ ਕਿਹੜਾ ਕੈਂਡੀਡੇਟ ਇਹ ਕੰਮ ਕਰ ਸਕਦਾ ਹੈ? ਕਿਉਂਕਿ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਹੈ ਇਸ ਵੇਲੇ। ਭਾਜੀ ਅਸੀਂ ਤਾਂ ਹੈਗੇ ਪੱਕੀਏ ਕਰ ਲਈਏ। ਆਪਾਂ ਪਾਰਟੀ ਨੂੰ ਮੌਕਾ ਦਿੱਤਾ, ਉਹਨੇ ਸਾਡੇ ਪਿੰਡ ਜਾਓ, ਤੇੜੀ ਪਿੰਡ ਹੈ ਸਾਡਾ। ਉਹਨਾਂ ਦਾ ਕੋਈ ਪ੍ਰਧਾਨ ਹੈ ਅੱਗੇ, ਉਹਨੇ ਸਾਡੀ ਗਰਾਊਂਡ ਦਾ ਬੇੜਾਗਰ ਕੀਤਾ। ਜਿੰਨੀ ਨੌਜਵਾਨ ਪੀੜ੍ਹੀ ਖੇਡਣ ਵਾਲੀ ਉੱਥੇ ਕੋਈ ਨਹੀਂ ਖੇਡਦਾ। ਕੀ ਬੇੜਾ ਕਰਕੇ ਕੀਤਾ? ਕੀ ਕਰ? ਗਰਾਊਂਡ ਦੇ ਵਿੱਚ ਪੰਚਾਇਤ ਘਰ ਹੋਣ ਦੇ ਬਾਵਜੂਦ ਉਹਨਾਂ ਨਵਾਂ ਪੰਚਾਇਤ ਘਰ ਬਣਾਇਆ, ਪਿੱਛੇ ਮੁੰਡੇ ਖੇਡ ਨਾ ਸਕਣ। ਜਦੋਂ ਅਸੀਂ ਉਹ ਅੱਗੇ ਜਾ ਕੇ ਤਰਕਾਸ਼ ਕੀਤੀ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਸਾਡੀ ਗਰਾਊਂਡ ਦਾ ਬੇੜਾਗਰ ਕੀਤਾ। ਅੱਛਾ ਜੀ। ਤੇ ਉਹ ਜਿਹੜਾ ਇਹਨਾਂ ਪ੍ਰਧਾਨ ਬਣਾਇਆ ਆ, ਉਹ ਕਿਸੇ ਦੀ ਨਹੀਂ ਮੰਨਦਾ, ਉਹ ਆਪਣੀ ਕਰਦਾ ਵਾ। ਤੇ ਜਦੋਂ ਅੱਗੇ ਜਾ ਕੇ ਅਸੀਂ ਇਹਨਾਂ ਦੇ ਦਫ਼ਤਰ ਧਾਰੀਵਾਲ ਦੇ ਗਏ ਆ, ਉੱਥੇ ਜਾ ਕੇ ਦੱਸਿਆ, ਉਹਨਾਂ ਵੀ ਸਾਡਾ ਕੋਈ ਹੱਲ ਨਹੀਂ ਕੀਤਾ। ਇਹ ਕਰਕੇ ਅਸੀਂ ਵੋਟ ਪਾਉਣੀ ਅਕਾਲੀਆਂ ਨੂੰ, ਪੱਕੇ ਅਕਾਲੀਏ ਆ। ਅੱਬ ਸੋਚਿਆ ਸੀ ਵੀ ਇਹਨਾਂ ਨੂੰ ਵੋਟ ਪਾਵਾਂਗੇ, ਪਰ ਹੁਣ ਨਹੀਂ। ਤੇ ਅਕਾਲੀ ਦਲ ਤੋਂ ਅਨਿਲ ਜੋਸ਼ੀ ਉਹਨਾਂ ਨੂੰ ਖੜਾ ਕੀਤਾ ਹੈ ਇੱਥੋਂ। ਕੀ ਲੱਗਦਾ ਉਹਨਾਂ ਉਹ ਸੀਟ ਕੱਢ ਲੈਣਗੇ ਇੱਥੋਂ? ਕਿਉਂਕਿ ਬਾਕੀ ਪਾਰਟੀਆਂ ਬਹੁਤ ਦਾਅਵੇ ਕਰ ਰਹੀਆਂ ਨੇ। ਤਰਨਜੀਤ ਸਿੰਘ ਸੰਧੂ ਹੁਣੀ ਅਮਰੀਕਾ ਤੋਂ ਸਫੀਰ ਰਹਿ ਕੇ ਆਏ ਨੇ ਭਾਰਤ ਦੇ, ਉਹ ਉੱਥੇ ਸਫੀਰ ਸਨ। ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ, ਭਾਜਪਾ ਦੀ ਵੱਲੋਂ ਖੜੇ ਨੇ। ਦੂਜੇ ਪਾਸੇ ਔਜਲਾ ਸਾਹਿਬ ਪਿਛਲੇ 7 ਸਾਲਾਂ ਤੋਂ ਇੱਥੋਂ MP ਬਣਦੇ ਆ ਰਹੇ ਨੇ। ਇਸ ਵਿਚਾਲੇ ਹੁਣ ਲੱਗਦਾ ਵੀ
ਅਕਾਲੀ ਦਲ ਇਸ ਸੀਟ ਨੂੰ ਕੱਢ ਸਕਦੀ ਹੈ, ਜਿੱਤ ਸਕਦੀ ਹੈ? ਚਲੋ ਜਿੱਤ ਹਾਰ ਤਾਂ ਬਣੀ ਆ, ਕੱਢਣ ਭਾਵੇਂ ਨਾ ਕੱਢਣ, ਕਿਉਂਕਿ ਮੌਕਾ ਦੇਣਾ ਸੀ ਧਾਰੀਵਾਲ ਸਾਹਿਬ ਨੂੰ, ਪਰ ਉਹਨਾਂ ਸਾਡਾ ਕੰਮ ਜਿਹੜਾ ਜਿੰਨਾ ਗਰਾਊਂਡ ਦਾ ਸਾਰਾ ਕੰਮ ਉਹਨਾਂ ਖਰਾਬ ਕੀਤਾ, ਇਸ ਕਰਕੇ ਧਾਲੀਵਾਲ ਤਾਂ ਸਾਹਿਬ ਤੱਕ ਤੁਸੀਂ ਆਹ ਮੁੱਦਾ ਲੈ ਕੇ ਪਹੁੰਚ ਕੀਤੀ ਸੀ ਵੀ ਸਾਡੀ ਗਰਾਊਂਡ ਹੀ ਖਰਾਬ ਕਰਤੀ, ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਆਪਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਉਠਾਉਣਾ ਹੈ, ਚੁੱਲ੍ਹਿਆਂ 'ਚ ਅੱਗ ਮੱਗਦੀ ਰੱਖਣੀ ਹੈ। ਜਿਹੜਾ ਚੁੱਲ੍ਹਿਆਂ 'ਚ ਘਾਹ ਉੱਗ ਜਾਣ ਦੀ ਗੱਲ ਕਰਦੇ ਸੀ, ਉਹ ਵੀ ਨੌਜਵਾਨ ਨਸ਼ੇ ਵੱਲ ਪੈ ਰਹੇ ਨੇ। ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹਦਾ ਨਾਲ ਤਾਂ ਉਹਨਾਂ ਦਾ ਦਾਅਵਾ ਝੂਠਾ ਪੈਂਦਾ ਨਜ਼ਰ ਆ ਰਿਹਾ ਵੀ ਗਰਾਊਂਡ ਹੀ ਉਹਨਾਂ ਨੇ ਬਾਹ ਕੇ ਆਪਣੀ ਉੱਥੇ ਹੋਰ ਜੰਜ ਘਰ ਬਣਾ ਲਿਆ। ਪਿਛਲਾ ਜੰਜ ਘਰ ਕਿੱਥੇ ਗਿਆ? ਪਿਛਲਾ ਜੰਜ ਘਰ ਹੈਗਾ, ਪੰਚਾਇਤ ਘਰ ਵੀ ਹੋਗਾ। ਜਿਹੜੇ ਪ੍ਰਧਾਨ ਉਹਨਾਂ ਅੱਗੇ ਮੁੰਡਾ ਲਾਇਆ, ਉਹਨੂੰ ਪੁੱਛਿਆ ਜਾਵੇ ਵੀ ਅੱਗੇ ਕਿੰਨੇ ਫੈਸਲੇ ਨੇ ਪੰਚਾਇਤ ਘਰ ਦੇ ਵਿੱਚ ਕਰਵਾਏ ਅੱਜ ਤੱਕ। ਪੰਚਾਇਤ ਘਰ 'ਚ ਉਦਾਂ ਮੀਟਿੰਗ ਹੁੰਦੀ, ਬਹਿੰਦੇ ਨੇ ਉੱਥੇ? ਕੁਝ ਨਹੀਂ ਜੇ ਹੁੰਦਾ, ਸਭ ਸਰਪੰਚ ਘਰ ਬਹਿ ਕੇ ਹੁੰਦਾ, ਕੋਈ ਪੰਚਾਇਤ ਘਰ ਕੁਝ ਨਹੀਂ ਜੇ। ਬਸ ਉਹ ਚਿੱਟਾ ਹੱਥੀ ਬਣਾਤਾ। ਬਸ ਠੀਕ, ਹਾਂਜੀ ਇਹੋ ਗੱਲ ਜੀ। ਮੇਰੇ ਕੋਲ ਵੀਡੀਓ ਹੈਗੀ ਆ, ਆਪਣੇ ਪੈਸਿਆਂ ਦੇ ਨਾਲ ਗਰਾਊਂਡ ਦੇ ਵਿੱਚ ਮਿੱਟੀ ਪਹਿਲਾਂ ਪਾਈ, ਉਹ ਪੱਧਰੀ ਕਰਾਈ। ਪੱਧਰੀ ਕਰਾਉਣ ਤੋਂ ਬਾਅਦ ਇਹਨੇ ਮਿਸਤਰੀ ਲਾ ਕੇ ਆਪਣਾ ਜਿਹੜਾ ਪੰਚਾਇਤ ਘਰ ਨਵਾਂ ਬਣਾਉਣ ਦਾ ਇਹਨੇ ਕੰਮ ਸ਼ੁਰੂ ਕਰਤਾ। ਜਦੋਂ ਬਣ ਰਿਹਾ ਸੀ ਉਦੋਂ ਨਹੀਂ ਰੋਕਿਆ ਤੁਸੀਂ? ਉਦੋਂ ਰੋਕਿਆ ਸੀ, ਵੀਡੀਓ ਸਾਹਿਬ ਨਾਲ ਆਏ, ਵੀਡੀਓ ਸਾਹਿਬ ਨਹੀਂ ਮਿਲੇ, 4 ਦਿਨ ਆਏ ਨਹੀਂ ਮਿਲੇ। ਫਿਰ ਇਹਨਾਂ ਦੇ ਦਫ਼ਤਰ ਗਏ, ਉੱਥੇ ਵੀ ਕੋਈ ਹੱਲ ਨਹੀਂ ਹੋਇਆ ਕੋਈ ਵੀ। ਔਰ ਕਿਹਨਾਂ ਦੇ ਦਫ਼ਤਰ ਗਏ? ਧਾਰੀਵਾਲ ਸਾਹਿਬ ਦੇ ਹਾਂਜੀ, ਕੋਈ ਹੱਲ ਨਹੀਂ ਕੋਈ ਸੁਣਵਾਈ ਨਹੀਂ ਹੋਈ। ਕੋਈ ਨਹੀਂ ਹੋਈ। ਇਹ ਬੇੜਾ ਗਰਕ ਕਰਤਾ ਸਾਡੇ ਪਿੰਡ ਦੀ ਗਰਾਊਂਡ ਦਾ। ਤੁਸੀਂ ਆਪ ਜਾ ਕੇ ਵੇਖ ਲਓ, ਤੇੜੀ ਪਿੰਡ ਜੇ ਸਾਡਾ, ਉੱਥੇ ਜਾ ਕੇ ਚੈੱਕ ਕਰ ਸਕਦੇ। ਜੇ ਅਸੀਂ ਝੂਠੇ ਹੋਵਾਂਗੇ ਤਾਂ ਅਸੀਂ ਜ਼ਿੰਮੇਵਾਰ ਆਪ ਹੋਵਾਂਗੇ। ਵੋਟ ਪਾਉਂਗੇ ਐਤਕੀ? ਹਾਂ ਠੀਕ ਹੈ। ਲੋਕ ਸਭਾ ਚੋਣਾਂ ਸਿਰ ਤੇ ਨੇ, ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਦੇਖਦੇ ਹੋਏ ਤੁਸੀਂ ਵੋਟ ਪਾਉਣੀ ਹੈ, ਤੇ ਕਿਹਨੂੰ ਵੋਟ ਪਾਉਣ ਬਾਰੇ ਸੋਚ ਰਹੇ? ਇਹ ਤੇ ਬੀਜੇਪੀ ਨੂੰ ਪਾ ਦਿਆਂਗੇ ਜੀ। ਅੱਛਾ, ਹਾਂ ਕੌਣ ਖੜਾ ਹੈ ਬੀਜੇਪੀ ਵੱਲੋਂ? ਬੀਜੇਪੀ ਵੱਲੋਂ ਸਾਡਾ ਇੱਥੋਂ ਬੋਨੀ ਆ, ਬੋਨੀ ਦੇ ਨਾਲ। ਅੱਛਾ, ਤਰਨਜੀਤ ਸੰਧੂ ਹੁਣੀ ਉੱਦਾਂ ਖੜੇ ਨੇ। ਹਾਂ ਹਾਂ ਠੀਕ ਹੈ, ਬੀਜੇਪੀ ਨੂੰ ਵੋਟ। ਬੀਜੇਪੀ ਨੂੰ ਪਾ। ਕੀ ਲੱਗਦਾ ਬੀਜੇਪੀ ਚੰਗਾ ਕੰਮ ਕਰ ਸਕਦੀ ਹੈ? ਹਾਂ ਚੰਗਾ ਕਰਦੀ ਹੈ। ਅੱਛਾ, ਤੁਹਾਡੇ ਇੱਥੋਂ ਲੋਕਲ ਜਿਹੜਾ ਏਰੀਆ ਉੱਥੋਂ ਤਾਂ ਅਜਨਾਲਾ ਸਾਹਿਬ ਹੈ, ਧਾਲੀਵਾਲ ਸਾਹਿਬ ਐਮਐਲਏ ਨੇ, ਉਹਨਾਂ ਨੇ ਤੁਹਾਡੇ ਏਰੀਆ 'ਚ ਕੰਮ ਨਹੀਂ ਕੀਤੇ ਵਧੀਆ? ਕੀਤੇ ਆ, ਅੱਛਾ, ਕੀਤੇ ਬਹੁਤ ਕੀਤੇ। ਉਹਨਾਂ ਨੂੰ ਪਾਉਣੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਅੱਛਾ, ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ, ਵੋਟਾਂ ਸਿਰ ਤੇ ਨੇ, ਲੋਕ ਸਭਾ ਚੋਣਾਂ, ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਵੋਟ ਪਾਉਣੀ ਚਾਹੀਦੀ ਹੈ, ਜਾਂ ਤੁਹਾਨੂੰ ਕੀ ਲੱਗਦਾ ਕਿ ਕੌਣ ਹੱਕਦਾਰ ਹੈ? ਵੋਟ ਦੇ ਹੱਕਦਾਰ ਸਾਰੇ ਹੀ ਨਹੀਂ ਕਿ ਵੋਟ ਦਾ ਜਿਹੜੀ ਖਲੋਤੇ ਠੀਕ ਹੀ ਆ। ਵੈਸੇ ਮੁੱਦੇ ਕਿਹੜੇ ਹੋਣੇ ਚਾਹੀਦੇ ਨੇ ਜਿਹੜੇ ਹੱਲ ਹੋਣ ਤਾਂ ਹੀ ਵੋਟ ਦਾ ਕੰਮ ਚਾਹੀਦਾ? ਪੰਜਾਬ ਨਸ਼ੇ ਦਾ ਹੱਲ ਤਾਂ ਕੋਈ ਵੀ ਨਹੀਂ ਕਰਦਾ, ਤੇ ਸਾਰਾ ਇਹੋ ਕੁਝ ਹੀ ਆ। ਜਿੰਨੂੰ ਵੀ ਪਾਦੀ ਉਹ ਸਾਰੇ ਇੱਕੋ ਕਾਲੀ ਹੈ। ਤੁਹਾਡੇ ਇੱਥੋਂ ਮੰਤਰੀ ਰਹੇ ਨੇ ਧਾਲੀਵਾਲ ਸਾਹਿਬ, ਉਹਨਾਂ ਨੇ ਤੁਹਾਡੇ ਏਰੀਆ 'ਚ ਡਿਵੈਲਪਮੈਂਟ ਦੇ ਕੰਮ ਜਾਂ ਫਿਰ ਜਿਹੜਾ ਨਸ਼ੇ ਦੀ ਹੀ ਗੱਲ ਕਰ ਰਹੇ ਹੋ, ਇਹਦੇ ਲਈ ਕੋਈ ਕੰਮ ਕੀਤਾ ਹੈ ਉਹਨਾਂ ਨੇ? ਨਸ਼ੇ ਦਾ ਤਾਂ ਕੋਈ ਸੋਚ ਨਹੀਂ ਹੋਈ, ਬਾਕੀ ਚਲੋ ਕੰਮ ਡਿਪਾਰਟਮੈਂਟ ਤੇ ਹੋ ਨਹੀਂ ਰਿਹਾ। ਅੱਛਾ ਜੀ। ਹਾਂਜੀ, ਅੱਜ ਜਿੱਦਾਂ ਬਹੁਤ ਸਾਰਿਆਂ ਨੇ ਸਾਨੂੰ ਸੜਕ ਦਾ ਗਿਣਾਇਆ ਕਿ ਸੜਕ ਬਣੀ ਹੈ, ਇਸ ਤੋਂ ਇਲਾਵਾ ਕੋਈ ਹੋਰ ਕੰਮ ਉਹਨਾਂ ਨੇ ਕੀਤਾ? ਨਹੀਂ ਹੋਰ ਵੀ ਪਿੰਡਾਂ ਦੇ ਡਹਿ ਹੀ ਆ ਕਰਨਾ, ਪਿੰਡਾਂ 'ਚ ਕੰਮ ਹੁੰਦਾ ਹੀ ਆ। ਠੀਕ ਹੈ, ਨਸ਼ੇ ਦਾ ਮਤਲਬ ਕਿ ਮੇਨ ਹੈ ਨਸ਼ਾ ਨਹੀਂ ਰੋਕਣਾ? ਨਹੀਂ ਉਹ ਨਹੀਂ ਚੀਜ਼ ਉਹ ਕਿਤੇ ਵੀ ਨਹੀਂ ਰੁਕਦੀ, ਪਿੰਡਾਂ 'ਚ ਸ਼ਹਿਰਾਂ 'ਚ ਕਿਤੇ ਵੀ ਨਹੀਂ ਰੁਕਦੀ। ਕਿਤੇ ਵੀ ਨਹੀਂ ਰੁਕ ਰਿਹਾ। ਤੇ ਹੁਣ ਫੇ ਲੋਕ ਸਭਾ ਚੋਣਾਂ 'ਚ ਵੋਟ ਤਾਂ ਪਾਓਗੇ? ਵੋਟ ਤੇ ਪਾਵਾਂਗੇ ਜੀ, ਵੋਟ ਤੇ ਪਾਵਾਂਗੇ। ਕੀ ਲੱਗਦਾ ਕੌਣ ਹੱਕਦਾਰ ਹੋਊਗਾ ਵੋਟ ਦਾ? ਉਹ ਤੇ ਹੁਣ ਆਪੋ ਆਪਣੀ ਸੋਚ ਹੀ ਹੈ ਜੀ। ਠੀਕ ਹੈ, ਧੰਨਵਾਦ ਬਹੁਤ ਬਹੁਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੋਟਾਂ ਦਾ ਕੀ ਮਾਹੌਲ ਹੈ ਅੱਜ ਨਾਲੇ ਦੇ ਵਿੱਚ? ਤੁਹਾਡੇ ਇੱਥੋਂ ਮੰਤਰੀ ਵੀ ਨੇ ਕੁਲਦੀਪ ਸਿੰਘ ਧਾਲੀਵਾਲ ਹੁਣੀ, ਉਸ ਤੋਂ ਬਾਅਦ ਉਹਨਾਂ ਨੂੰ ਲੋਕ ਸਭਾ ਤੋਂ ਟਿਕਟ ਮਿਲੀ ਹੈ, ਇਸ ਦੇ ਨਾਲ ਹੁਣ ਪੂਰਾ ਮਾਹੌਲ ਭਖਿਆ ਹੋਇਆ ਹੈ। ਤੇ ਕੀ ਲੱਗਦਾ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਆਧਾਰ ਤੇ ਚੋਣ ਲੜੀ ਜਾਣੀ ਚਾਹੀਦੀ ਹੈ? ਕਿਉਂਕਿ ਚਿਹਰਿਆਂ ਦੀ ਗੱਲ ਤਾਂ ਸਾਰੇ ਕਰਦੇ ਨੇ, ਅਸੀਂ ਵੱਡਾ ਚਿਹਰਾ ਦੇਤਾ, ਆਹ ਕਰਤਾ ਉਹ ਕਰਤਾ, ਪਰ ਕੀ ਲੱਗਦਾ ਕਿ ਕੌਣ ਜਿੱਤੂਗਾ ਐਤਕੀ? ਫਿਰ ਐਰਕੀ ਦੇ ਮੁੱਦੇ ਤਾਂ ਚਲੋ ਇਹਨਾਂ ਕੋਲ ਤੇ ਕੋਈ ਹੈਗਾ ਹੀ ਨਹੀਂ, ਨਾ ਇਹਨਾਂ ਕੋਈ ਕੰਮ ਕੀਤਾ ਆਮ ਪਾਰਟੀ ਵਾਲਿਆਂ ਨੇ, ਨਾ ਇਹਨਾਂ ਕੋਈ ਮੁੱਦਾ ਚੁੱਕ ਹੀ ਸਕਦੇ ਆ। ਠੀਕ ਹੈ ਜੀ, ਇੱਥੇ ਆਉਣ ਵਾਲੀ ਸੀਟ ਤਾਂ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਖੜਨਗੇ। ਉਹਨਾਂ ਨੇ ਪਹਿਲਾਂ ਵੀ ਐਮਪੀ ਉਹ ਸੀ, ਹੁਣ ਵੀ ਉਹ ਕਰਨੇ, ਕਿਉਂਕਿ ਉਹਨਾਂ ਨੇ ਰੋਡ ਬਣਾਇਆ ਜੀ ਸਾਡੇ, ਜਿਹਦੇ ਪਹਿਲਾਂ ਸਾਡੇ 3 ਘੰਟੇ ਲੱਗਦੇ ਸੀ ਅੰਮ੍ਰਿਤਸਰ ਜਾਣ ਤੇ 15। ਆ ਜਿਹੜਾ ਸਿੱਧਾ ਰੋਡ ਹੈ ਇਹ? ਜੀ ਸਰ, ਡਬਲ ਰੋਡ ਸਰ। ਬਹੁਤ ਸਾਰੇ ਅਸੀਂ ਪਿੱਛੇ ਗੱਲ ਕਰਦੇ ਆਏ ਆ, ਉਹ ਤਾਂ ਦਾਵਾ ਕਰ ਰਹੇ ਨੇ ਕਿ ਕੁਲਦੀਪ ਧਾਲੀਵਾਲ ਉਹਨਾਂ ਨੇ। ਸਰਦਾਰ ਜੀ ਕੁਲਦੀਪ ਧਾਲੀਵਾਲ 3 ਮਹੀਨੇ ਮੰਤਰੀ ਬਣ ਕੇ ਬਣਾ ਦੇਗਾ ਜੀ। ਤੁਸੀਂ ਇਹ ਗੱਲ ਦਾ ਤੁਸੀਂ ਜਵਾਬ ਦਿਓ। 3 ਮਹੀਨੇ ਤੇ ਵਰਕ ਨਹੀਂ ਹੁੰਦਾ, 1.5 ਸਾਲ ਦਾ ਵਰਕ ਕਰਾਇਆ ਸਰਦਾਰ ਗੁਰਜੀਤ ਸਿੰਘ ਔਜਲੇ ਹੋਣਾ ਪਾਸ ਕਰਾਈ। ਪ੍ਰੈਸ ਕਾਨਫਰੰਸ ਉਹਨਾਂ ਸਪੈਸ਼ਲ ਕੀਤੀ, ਇਹਨਾਂ ਬੋਲਿਆ ਸੀ ਵੀ ਅਸੀਂ ਕਰਾਈ, ਪਰ ਉਹਨਾਂ ਨੇ ਪਾਸ ਕਰਾ ਕੇ ਲਿਆਂਦੀ ਸਭ ਕੁਝ। ਉਹ ਐਮਪੀ ਉਹਦੇ ਨੇ ਇਹ ਕਿੱਦਾਂ ਕਰਾ ਦੇਣਗੇ ਤੁਸੀਂ ਦੱਸੋ? ਇਹ ਰੂਰਲ ਡਿਵੈਲਪਮੈਂਟ ਫੰਡ ਦੇ ਵਿੱਚੋਂ ਬਣੀ ਹੋਈ ਸੜਕ ਹੈ ਜਾਂ ਫਿਰ ਇਹ ਸੈਂਟਰ ਦਾ? ਇਹ ਸੈਂਟਰ ਗਵਰਨਮੈਂਟ ਨੇ ਬਣਾ ਦਿੱਤੀ ਹੈ, ਜੋ ਕਿ ਐਮਪੀ ਕੋਟੇ ਜੇ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਪਾਸ ਕਰਵਾਈ ਸੀ। ਇਹ ਆਪਣੇ ਰਮਦਾਸ ਤੱਕ ਪਾਸ ਹੋਈ ਹੈ ਜੀ। ਹਾਂਜੀ ਹਾਂਜੀ। ਪਰ ਦਾਵਾ ਤਾਂ ਇਹੀ ਕਰ ਰਹੇ ਨੇ ਸਾਰੇ, ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ ਧਾਲੀਵਾਲ ਸਾਹਿਬ ਨੇ ਬਣਾਈ ਹੈ, ਤੇ ਧਾਲੀਵਾਲ ਸਾਹਿਬ ਕਹਿੰਦੇ ਇੱਥੇ ਫੱਟੇ ਚੱਕੀ ਜਾਂਦੇ।
ਧਾਰੀਵਾਲ ਸਾਹਿਬ ਟਮਾਟਰ ਚੈੱਕ ਕਰਨ ਡੇ, ਉਹਨਾਂ ਦਾ ਕੋਈ ਟਾਈਮ ਨਹੀਂ ਲੱਗਣ ਡਿਆ। ਟਮਾਟਰ ਹੀ ਬਸ, ਸਬਜ਼ੀਆਂ ਟਮਾਟਰ। ਤੁਸੀਂ ਉਹ ਬੱਚਿਆਂ ਨੂੰ ਸਕੂਲ 'ਚ ਜਾ ਕੇ ਪੁੱਛਣ ਵੀ ਮੈਡਮ ਨੂੰ ਜਾਂ ਸਰ ਨੂੰ ਬੱਚਿਆਂ ਦੀ ਇੰਟਰਵਿਊ ਲੈਣ, ABC ਆਉਂਦੀ ਆ ਉਹਨਾਂ ਨੂੰ, ਕੋਈ ਕੀ ਆਉਂਦਾ, ਉਹ ਜਾ ਕੇ ਟਮਾਟਰ ਚੈੱਕ, ਸਬਜ਼ੀ ਦਾ ਕੋਈ ਚੱਕਰ ਨਹੀਂ ਆ। ਬੱਚਿਆਂ ਨੂੰ ਇਹ ਵੇਖਣ ਵੀ ਆਪਾਂ ਰੋਟੀ ਉਹਨਾਂ ਨੂੰ ਜੇ ਖਵਾ ਰਹੇ ਉਹ ਨਾ ਦੇਖਣ, ਉਹ ਵੇਖਣ ਵੀ ਉਹਨਾਂ ਆਪਣੇ ਬੱਚਿਆਂ ਨੂੰ ਕੀ ਖਵਾਉਣਾ, ਉਹ ਚੈੱਕ ਕਰੀਏ ਆਪਾਂ। ਉਹ ਦੇਖਣ ਵੀ ਉਹਨਾਂ ਬੱਚਿਆਂ ਦੀ ਕੀ ਸਟੱਡੀ ਪੜ੍ਹਾਈ ਜਾਣ ਡਈ ਆ। ਸਾਰੇ ਸਕੂਲ 'ਚ ਜਾਓ, ਮੈਡਮ ਆਪਣੀ ਸਬਜ਼ੀ ਬਣਾ ਕੇ ਖਾ ਰਿਹਾ। ਤੁਸੀਂ ਮੇਰਾ ਪਿੰਡ ਉਗਰੋਲ ਕਿਹਾ, ਧਾਰੀਵਾਲ ਸਾਹਿਬ ਨੂੰ ਮੈਂ ਤੁਹਾਡੇ ਮੱਝਦੇ ਕਹਿੰਦਾ ਵੀ ਮੇਰੇ ਸਕੂਲ ਆ ਕੇ, ਨਿੱਕਾ ਸਕੂਲ ਹੈ 5ਵੀਂ ਦਾ ਐਲੀਮੈਂਟਰੀ ਸਕੂਲ ਹੈ ਸਰਕਾਰੀ ਉਗਰੋਲਕ, ਉਹਦੇ ਵਿੱਚ ਆ ਕੇ ਬੱਚਿਆਂ ਨੂੰ ਚੈੱਕ ਕਰਨ, ਟਮਾਟਰ ਨਾ ਚੈੱਕ ਕਰਨ, ਕੋਈ ਮਿਰਚਾਂ ਨਾ ਚੈੱਕ ਕਰਨ, ਇਹ ਚੈੱਕ ਕਰਨ ਵੀ ਬੱਚਿਆਂ ਨੂੰ ABC ਆਉਂਦੀ ਆ। ਮਤਲਬ ਕਿ ਯੋਗਤਾ ਜਿਹੜੀ ਆ ਉਹਨਾਂ ਨੂੰ ਚੰਗੀ ਦਿੱਤੀ ਜਾ ਰਹੀ ਹੈ, ਜਿਹੜੀ ਕੁਆਲਿਟੇਟਿਵ ਕਹਿੰਦੇ ਆ ਐਜੂਕੇਸ਼ਨ। ਸਰ ਉਹ ਯੋਗਤਾ ਨਹੀਂ ਦਿੱਤੀ ਜਾ ਰਹੀ ਚੰਗੀ, ਉਹ ਚੀਜ਼ ਚੈੱਕ ਕਰਨ, ਟਮਾਟਰ ਨਾ ਚੈੱਕ ਕਰਨ, ਬੱਚੇ ਦਾ ਫਿਊਚਰ ਬਣਾਉਣ, ਨਾ ਕਿ ਬੱਚੇ ਦੀ ਸਿਹਤ ਆਪੇ ਬਣ ਜਾਣੀ ਜਦੋਂ ਫਿਊਚਰ ਬਣ ਗਿਆ। ਬਸ ਇਹ ਤਾਂ ਆਪਣਾ ਟਮਾਟਰ ਚੈੱਕ ਕਰ ਦਿਓ, ਟਮਾਟਰ ਨਾ ਚੈੱਕ ਕਰਨ ਥਾਂ ਕੇ ਟਮਾਟਰ ਵਾਲੀ ਆਂਟੀ ਨੂੰ ਨਾ ਫੜਨਾ ਉਹਨਾਂ ਮੈਡਮਾਂ ਨੂੰ, ਪ੍ਰਿੰਸੀਪਲ ਨੂੰ, ਜਿਹੜੇ ਬੱਚਿਆਂ ਨੂੰ ਸਟੱਡੀ ਨਹੀਂ ਕਰਾ ਰਹੇ, ਸਾਰੀ ਦਿਹਾੜੀ ਪੱਖਾ ਲਾ ਕੇ ਸੁੱਤੇ ਰਹਿੰਦੇ, 4-4 ਟਾਈਮ ਚਾਹ ਪੀਂਦੇ ਆ, ਉਹਨਾਂ ਨੂੰ ਫੜਨ। ਟੀਚਰਾਂ ਨੂੰ ਮਤਲਬ ਕਿ ਪੁੱਛਣ। ਤੇ ਇੱਥੇ ਹੁਣ 2 ਸਾਲ ਹੋ ਚੁੱਕੇ ਨੇ ਤਕਰੀਬਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ 'ਚ ਆਏ ਹੋਏ ਆ। ਉਹਨਾਂ ਨੇ 2 ਸਾਲ ਦੇ ਵਿੱਚ ਕਹਿੰਦੇ ਅਸੀਂ ਇੰਨੇ ਕੁ ਕੰਮ ਕਰਤੇ ਨੇ ਵੀ 13-0 ਐਤਕੀ ਕਰਨਾ ਹੈ, 13 ਦੀਆਂ 13 ਅਸੀਂ ਜਿੱਤਣੀਆਂ ਨੇ। ਇਸ ਦਾਅਵੇ 'ਚ ਕੋਈ ਦਮ ਲੱਗਦਾ ਤੁਹਾਨੂੰ? 2 ਸਾਲ 'ਚ ਕੰਮ ਕੀਤੇ ਹੋਏ ਨੇ ਉਹਨਾਂ ਨੇ? ਦਮ ਭਾਜੀ ਆਪਣੀਆਂ ਗੱਲਾਂ 'ਚ ਹੁੰਦਾ, ਇਹਨਾਂ ਕੋਲ ਕੀ ਦਮ ਆ? ਜਿੱਥੇ ਜਾਂਦੇ ਆ, ਪਹਿਲਾਂ ਲਾਲਜੀ ਭੁੱਲਰ ਸਾਹਿਬ ਦੀ ਤੁਸੀਂ ਵੀਡੀਓ ਦੇਖੀ ਆ, ਉਹ ਆਪ ਗੱਡੀ 'ਚ ਫੁੱਲ ਫੜਾਉਂਦੇ ਆ ਵੀ ਤੁਸੀਂ ਆਲੇ ਸਾਡੀ ਗੱਡੀ 'ਚ ਫੁੱਲ ਸਾਨੂੰ ਪਾਓ। ਉਹਨਾਂ ਦੀ ਗੱਡੀ ਫੁੱਲ ਉਹ ਹੁੰਦੇ ਜਿਹੜੇ ਲੋਕ ਆ ਪਾਉਣ। ਤੁਹਾਡੇ ਇੱਥੇ ਕੋਈ ਰੈਲੀ ਹੋਈ ਆ ਉਹਨਾਂ ਦੀ ਹੁਣ ਤੱਕ ਧਾਲੀਵਾਲ ਸਾਹਿਬ ਦੀ? ਨਹੀਂ, ਅਸੀਂ ਤਾਂ ਨਹੀਂ ਦੇਖੀ, ਆਪਾਂ ਨੇ ਵੇਖੀ ਨਹੀਂ ਹੈ। ਚਲੋ ਪਿੰਡੀ ਹਰ ਕੋਈ ਕਰਦੇ ਆ, ਉਹਨਾਂ ਦੇ ਤੁਰੇ ਸਾਰੀ ਜਾਣਦੇ, ਮੀਟਿੰਗਾਂ ਹੋ ਰਹੀਆਂ। ਤੇ ਫਿਰ ਮਤਲਬ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ 2 ਸਾਲ ਦੇ ਵਿੱਚ ਉਹਨਾਂ ਨੇ ਇੰਨਾ ਕੰਮ ਨਹੀਂ ਕੀਤਾ ਕਿ 13-0 ਕਰ ਜਾਣ? ਤੁਸੀਂ ਮੈਨੂੰ ਦੱਸੋ, ਤੁਸੀਂ ਦੱਸ ਦਿਓ ਕਿਹੜਾ ਕੰਮ ਕੀਤਾ। ਇਹ ਰੋਡ ਸਾਰੇ ਸੈਂਟਰ ਗਵਰਨਮੈਂਟ ਨੇ, ਔਜਲਾ ਸਾਹਿਬ ਨੇ ਅਪਲਾਈ ਕੀਤੇ ਆ। ਜੋ ਇਹਨਾਂ ਇੱਕ ਪਿੰਡ ਪ੍ਰਤੀ ਗ੍ਰਾਂਟ ਕਿਸੇ ਨੂੰ ਦਿੱਤੀ, ਜਿਹੜੀਆਂ ਸਰਪੰਚਾਂ ਨੂੰ, ਮੈਂਬਰਾਂ ਨੂੰ ਪਹਿਲਾਂ ਗ੍ਰਾਂਟਾਂ ਮਿਲੀਆਂ, ਉਹ ਇਹਨਾਂ ਡੱਕਤੀਆਂ। ਠੀਕ ਹੈ, ਮੇਰੇ ਪਿੰਡ ਉਗਰੋਲ ਖਲਾ ਲਓ। ਠੀਕ ਹੈ, ਜਿਹੜੀਆਂ ਮਗਰੀਆਂ ਗ੍ਰਾਂਟਾਂ ਆਈਆਂ ਉਹਨਾਂ ਦਾ ਵੀ ਕੰਮ ਨਹੀਂ ਹੋਣ ਦਿੰਦੇ। ਠੀਕ ਹੈ, ਨਾਲੇ ਭਾਜੀ ਦੇਖੋ, ਇਹਨਾਂ ਕਿਹਾ ਸੀ ਇਹ ਬਦਲਾਅ ਲਿਆਵਾਂਗੇ, ਜਿਹੜੇ ਪੁਰਾਣੇ ਥੱਲੇ ਗਰਾਊਂਡ ਲੈਵਲ ਦੇ ਬੰਦੇ ਨਾਲ ਤੁਰੇ ਸੀ ਪਹਿਲਾਂ, ਉਹਨਾਂ ਨੇ ਹਵਾ ਦੇ ਕੇ ਸਾਰਿਆਂ ਨੇ ਵੋਟਾਂ ਪਾ ਕੇ ਬਦਲਾਤਾ ਇਹਨਾਂ ਨੂੰ। ਠੀਕ ਹੈ, ਪਰ ਉਹ ਉਹਨਾਂ ਨੂੰ ਪਿੱਛੇ ਸੁੱਟ ਕੇ ਦਿੰਦੇ ਨੇ, ਜਿਹੜੇ ਨਾਲ ਪਹਿਲਾਂ ਕੋਈ ਅਕਾਲੀ ਦਲ ਤੋਂ ਭੱਜ ਕੇ ਚੱਲ ਗਿਆ, ਕੋਈ ਕਾਂਗਰਸ ਤੋਂ ਸਰਪੰਚ ਭੱਜ ਕੇ ਗਿਆ, ਉਹਨਾਂ ਨੂੰ ਨਾਲ ਲੈ ਕੇ ਤੁਰੇ ਫਿਰਦੇ। ਤੇ ਨਾਲ ਗੱਲਬਾਤ ਕਰਦੇ ਆ ਲੋਕਾਂ ਦੇ ਕਿਹੋ ਜਿਹੇ ਮੁੱਦੇ ਨੇ ਤੇ ਲੋਕ ਕੀ ਸੋਚਦੇ ਨੇ ਇਸ ਸਮੇਂ ਜਿਹੜੀ ਲੋਕ ਸਭਾ ਚੋਣ ਸਿਰ ਤੇ ਆ ਖੜੀ ਹੈ। ਗੱਲਬਾਤ ਕਰਦੇ ਆ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਵੋਟਾਂ ਸਿਰ ਤੇ ਨੇ, ਕੀ ਮੁੱਦੇ ਨੇ, ਕੀ ਗੱਲਬਾਤ ਹੈ, ਕਿਹੋ ਜਿਹਾ ਮਾਹੌਲ ਹੈ ਇਸ ਸਮੇਂ? ਮਾਹੌਲ ਬਿਲਕੁਲ ਗਰਮਿਆ ਜੀ, ਹੁਣ ਟਾਈਮ ਲਾਗੇ ਆਈ ਜਾਂਦਾ। ਹੁਣ ਵੇਖੋ ਆਪੋ ਆਪਣੇ ਜਿਹਨੂੰ ਕੋਈ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਪਾਓ। ਜ਼ੋਰ ਲੱਗ ਰਿਹਾ, ਪੂਰਾ ਜ਼ੋਰ ਲੱਗ ਰਿਹਾ ਜੀ। ਇਸ ਵਾਰ ਸਮੁੰਦਰੀ ਜਿਹੜੇ ਤੇਜਾ ਸਿੰਘ ਸਮੁੰਦਰੀ, ਪੁਰਾਣਾ ਇਤਿਹਾਸ ਹੈ ਉਹਨਾਂ ਦਾ, ਉਹਨਾਂ ਦੇ ਅੱਗੇ ਪਰਿਵਾਰ ਚੋਂ ਹੁਣ ਤਰਨਜੀਤ ਸਿੰਘ ਸੰਧੂ ਹੋਣੀ ਖੜੇ ਨੇ ਤੇ ਦੂਜੇ ਪਾਸਿਓਂ ਮੰਤਰੀ ਕੁਲਦੀਪ ਧਾਲੀਵਾਲ ਹੋਣੀ ਖੜੇ ਨੇ। ਫੇਰ ਕੀ ਲੱਗਦਾ ਟੱਕਰ? ਉਧਰੋਂ ਔਜਲਾ ਸਾਹਿਬ ਜਿਹੜੇ ਪੁਰਾਣੇ MP ਨੇ ਤੁਹਾਡੇ, ਉਹ ਖੜੇ ਨੇ। ਉਹ ਵੇਖੋ ਜੀ, ਸੰਧੂ ਸਾਹਿਬ ਤੇ ਨਵੇਂ ਆਏ ਆ, ਉਹ ਇਹ ਇੱਥੇ ਰਹਿੰਦੇ ਨਹੀਂ ਅੰਮ੍ਰਿਤਸਰ, ਤੇ ਬਾਕੀ ਦੋਵੇਂ ਕੈਂਡੀਡੇਟ ਜਿਹੜੇ ਸਾਡੇ ਅੰਮ੍ਰਿਤਸਰ ਦੇ ਨੇ। ਔਜਲਾ ਸਾਹਿਬ ਪਹਿਲਾਂ MP ਰਹੇ ਨੇ 7 ਸਾਲ ਪਹਿਲਾਂ ਜੀ, ਤੇ ਧਾਰੀਵਾਲ ਸਾਹਿਬ ਵੀ ਲੋਕਲ ਨੇ, ਲੋਕਲ ਬੰਦੇ ਨੂੰ ਆਪਾਂ ਪਹਿਲ ਦਿੰਦੇ ਆ। ਤੇ ਜੋਸ਼ੀ ਸਾਹਿਬ ਵੀ ਤੁਹਾਡੇ ਲੋਕਲ ਹੀ ਨੇ ਤਕੜੀ? ਜੋਸ਼ੀ ਸਾਹਿਬ ਵੀ ਲੋਕਲ ਹੈ ਜੀ, ਉਹ ਵੀ ਆਪਾਂ ਪਹਿਲ ਦਿੰਦੇ ਉਹਨਾਂ ਨੂੰ। ਜੇ ਗੱਲ ਕਰੀਏ MLA-ਸ਼ਿਪ ਦੀ, ਜੋਸ਼ੀ ਸਾਹਿਬ ਤੁਹਾਡੇ ਇੱਥੋਂ MLA ਵੀ ਰਹੇ ਨੇ, ਉਹਨਾਂ ਨੇ MLA ਹੁੰਦਿਆਂ ਕੰਮ ਕਰਾਏ ਨੇ? ਬਿਲਕੁਲ ਜੀ, ਕਰਾਏ ਆ। ਠੀਕ ਹੈ, ਫਿਰ ਧਾਲੀਵਾਲ ਸਾਹਿਬ ਹੁਣ ਮੰਤਰੀ ਵੀ ਨੇ ਉਹ ਕੈਬਨਿਟ ਦੇ ਵਿੱਚ, ਤੇ ਉਹਨਾਂ ਦੇ ਬਾਰੇ ਕੀ ਵਿਚਾਰ ਨੇ? ਉਹ ਠੀਕ ਆ ਜੀ, ਉਹ ਵੀ ਕੰਮ ਕਰਾ ਰਹੇ ਨੇ, ਏਡੀ ਗੱਲ ਨਹੀਂ ਵੀ ਉਹ ਵੀ ਨਹੀਂ ਕਰਾ ਰਹੇ, ਉਹ ਵੀ ਕੰਮ ਕਰਾ ਰਹੇ ਨੇ, ਵਧੀਆ ਕਰਾ ਰਹੇ ਨੇ। ਪਰ ਆਪਾਂ ਨੂੰ ਇਹ ਨਾ, ਕੋਈ ਬੰਦੇ ਪਾਰਟੀ ਨਾਲ ਜੁੜੇ ਹੁੰਦੇ ਆ, ਕੋਈ ਅਕਾਲੀਆਂ ਨਾਲ ਜੁੜੇ ਆ, ਕੋਈ ਆਮ ਪਾਰਟੀ ਨਾਲ ਜੁੜੇ ਆ, ਉਹ ਉਹਨਾਂ ਲੋਕਾਂ ਨੇ ਉਹਨਾਂ ਨੂੰ ਵੋਟ ਪਾਉਣੀ ਆ। ਪਰ ਕਿੱਧਰ ਖਿਸਕਦੀ, ਕਿੱਧਰ ਲੱਗਦੀ ਐ ਐਤਕੀ ਇਹ ਸੀਟ? ਦੇਖੋ ਜੀ, ਇਹ ਤੇ ਉਹਦੇ ਹੱਥ ਵਸ ਆ, ਬੰਦੇ ਹੱਥ ਵਸ ਨਹੀਂ, ਤੁਸੀਂ ਸਭ ਕੁਝ ਜਾਣਦੇ ਹੋ, ਤੁਸੀਂ ਦੱਸਣਾ ਨਹੀਂ। ਕੈਂਡੀਡੇਟ ਤਿੰਨੋਂ ਵਧੀਆ, ਇਹ ਹੁਣ ਵੇਖੋ ਕਿਹਦੇ ਵੱਲ ਜਾਂਦੀ ਹੈ। ਕਿੰਨੋਂ ਕੁ ਚਾਰ ਹੀ? ਨਹੀਂ, 3 ਵਧੀਆ ਜੀ, ਚੌਥਾ ਬੰਦਾ ਨਹੀਂ ਆਪਾਂ ਮੰਨਦੇ। ਉਹ ਬਾਹਰ ਕੌਣ? ਤਰਨਜੀਤ ਸੰਧੂ। ਹਾਂਜੀ, ਉਹ ਬਾਹਰੋਂ ਨੇ। ਤੇ ਅੰਮ੍ਰਿਤਸਰ ਦੇ ਕੀ ਮੁੱਦੇ ਨੇ, ਕੀ ਗੱਲਬਾਤ ਹੈ? ਇਸ ਵਾਰ ਲੋਕ ਸਭਾ ਚੋਣ ਤੇ ਚਿਹਰਿਆਂ ਦੀ ਗੇਮ ਖੇਡੀ ਜਾ ਰਹੀ ਹੈ ਕਿ ਅਸੀਂ ਐਡਾ ਵੱਡਾ ਚਿਹਰਾ ਦਿੱਤਾ ਹੈ, ਅਸੀਂ ਇਸ ਨੂੰ ਟਿਕਟ ਦਿੱਤੀ ਹੈ, ਪਰ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਤੇ ਅੰਮ੍ਰਿਤਸਰ ਵਾਲੀ ਸੀਟ ਇਸ ਵਾਰ ਕਿੱਧਰ ਨੂੰ ਜਾਂਦੀ ਨਜ਼ਰ ਆ ਰਹੀ ਹੈ? ਗੱਲ ਜਿਹੜੀ ਚਿਹਰਿਆਂ ਦੀ, ਚਿਹਰਾ ਵੱਡਾ ਹੁੰਦਾ ਵਾ ਜਨਤਾ ਦੇ ਨਾਲ। ਜੇ ਜਨਤਾ ਵੋਟਾਂ ਪਾਊਗੀ ਤਾਂ ਮਾੜੇ ਨੂੰ ਵੀ ਉੱਚਾ ਕਰ ਦਿੰਦੀ ਆ। ਜੇ ਵੋਟ ਨਾ ਪਾਊਗੀ ਤਾਂ ਵੱਡੇ ਚਿਹਰੇ ਨੂੰ ਕੀ ਕਰਨਾ, ਜੇ ਉਹਨੇ ਹਰੀ ਜਾਣਾ, ਉਹਦਾ ਕੋਈ ਫਾਇਦਾ ਨਹੀਂਗਾ। ਬਾਕੀ ਜਿਹਨੇ ਜੋ ਵੀ ਕੰਮ ਕੀਤੇ ਆ, ਕੰਮ ਦੇ ਆਧਾਰ ਦੇ ਨਾਲ ਜਨਤਾ ਨੇ ਵੋਟ ਪਾਉਣੀ ਆ। ਜਿਨ੍ਹਾਂ ਨੇ ਕੰਮ ਕੋਈ ਕਿਸੇ ਨੂੰ ਨਜ਼ਰ ਆਉਂਦਾ ਵਾ ਵੀ ਆਹ ਸਰਕਾਰ ਨੇ ਆਹ ਕੀਤਾ ਵਾ ਜਾਂ ਪਿਛਲਿਆਂ ਨੇ ਆਹ ਕੀਤਾ ਸੀ, ਉਹ ਹਿਸਾਬ ਦੇ ਨਾਲ ਹੀ ਵੋਟ ਪੈਣੀ ਆ। ਚਿਹਰਿਆਂ ਨੂੰ ਕੋਈ ਵੋਟ ਨਹੀਂ ਪਾਉਂਦਾ, ਵੋਟ ਕੰਮਾਂ ਨੂੰ ਪੈਂਦੀ ਅੱਜ ਕੱਲ੍ਹ। ਚਿਹਰਾ ਵੀ ਕੰਮਾਂ ਨਾਲ ਹੀ ਵੱਡਾ।
ਚਿਹਰਾ ਵੀ ਕੰਮਾਂ ਨਾਲ ਹੀ ਵੱਡਾ ਹੁੰਦਾ। ਜੇ ਕੋਈ ਕੰਮ ਕਰੂਗਾ ਤਾਂ ਚਿਹਰਾ ਆਟੋਮੈਟਿਕ ਵੱਡਾ ਹੋ ਜਾਊਗਾ, ਜੇ ਕਰੂ ਕੱਖ ਨਾ ਤੇ ਵੱਡਾ ਵੀ ਜਿਹੜਾ ਮਿੱਟੀ ਹੋ ਜਾਊਗਾ। ਬਾਪੂ ਜੀ ਕੀ ਕਹੋਗੇ, ਕੀ ਹਾਲਾਤ ਨੇ ਇਸ ਸਮੇਂ ਅੰਮ੍ਰਿਤਸਰ ਸੀਟ ਦੇ? ਅੰਮ੍ਰਿਤਸਰ ਲਈ ਸੀਟ ਤੇ 4 ਕੈਂਡੀਡੇਟ ਖੜੇ ਆ ਜੀ। ਹਾਂਜੀ ਚੋਂ ਸਾਨੂੰ ਤੇ ਜਾਪਦਾ ਨਹੀਂ ਕੋਈ ਕੰਮ ਕਰੇ ਇਹੋ ਜਿਹਾ ਵੀ ਜੇ ਨਾ ਅੰਮ੍ਰਿਤਸਰ ਸੀਟ ਜਿਹੜੀ ਅੰਮ੍ਰਿਤਸਰ ਖੁਸ਼ ਹੋ ਜੇ। ਕੰਮ ਬਹੁਤ ਹੈ, ਲੇਕਿਨ ਇੱਥੇ ਜੋਸ਼ੀ ਸਾਹਿਬ ਹੀ ਤੇ ਜੋਸ਼ੀ ਸਾਹਿਬ ਨੇ ਆਪਣੇ ਇਲਾਕੇ ਦਾ ਕੰਮ ਕੀਤਾ ਮੰਤਰੀ ਹੁੰਦਿਆਂ। ਹਾਂਜੀ ਉਹਨੇ ਪੰਜਾਬ 'ਚ ਐਡਾ ਕੋਈ ਮੰਤਰੀ ਪੰਜਾਬ ਦਾ ਹੁੰਦਾ, ਉਹਨਾਂ ਨੇ ਮੰਤਰੀ ਹੁੰਦਿਆਂ ਆਪਣੇ ਇਲਾਕੇ ਦਾ ਕੰਮ ਕੀਤਾ, ਹੋਰ ਨਹੀਂ ਤੇ ਕੀਤਾ ਉਹਨਾਂ ਨੇ ਬਹੁਤ ਵਧੀਆ ਆਪਣੇ ਇਲਾਕੇ ਦਾ ਕਿ ਸਵਾਲ। ਉਹਨਾਂ ਨੇ ਆਪਣੇ ਵਿਧਾਨ ਸਭਾ ਹਲਕੇ ਨੂੰ ਚੱਕ ਲਿਆ ਤਾਂ, ਪਰ ਫਿਰ ਇਹ ਤਾਂ ਉਹ ਇਹ ਤਰਕ ਦੇ ਦੇਣਗੇ ਵੀ ਮੈਂ ਆਪਣਾ ਵਿਧਾਨ ਸਭਾ ਹਲਕਾ ਸਾਂਭਣਾ ਸੀ, ਬਾਕੀ ਸਾਰੇ ਆਪਣਾ ਆਪਣਾ ਸਾਂਭਣ। ਜਿੱਦਾਂ ਹੁਣ ਇਹ ਮਜੀਠਾ ਹਲਕੇ 'ਚ ਆਉਂਦਾ ਬੱਸ ਸਟੈਂਡ, ਇੱਥੋਂ ਜੇ ਮਜੀਠੀਆ ਸਾਹਿਬ ਸੀ, ਮਜੀਠੀਆ ਸਾਹਿਬ ਨੇ ਕੰਮ ਕਰਨਾ ਸੀ। ਨਹੀਂ, ਜਦੋਂ ਮੰਤਰੀ ਹੁੰਦਾ ਨਾ, ਮੰਤਰੀ ਸਾਰੇ ਪੰਜਾਬ ਦਾ ਵੀ ਇਹ ਤਾਂ ਸਾਰੇ ਪੰਜਾਬ ਦਾ ਪੰਜਾਬ ਦਾ ਹੁੰਦਾ ਨਹੀਂ, ਸਾਰੇ ਨਾ ਮੰਤਰੀ ਸਾਰੇ ਪੰਜਾਬ ਦਾ ਹੁੰਦਾ। ਲੇਕਿਨ ਇਹ ਗੱਲ ਹੈ ਵੀ ਉਹਨਾਂ ਆਪਣੇ ਇਲਾਕੇ ਦਾ ਕੰਮ ਕੀਤਾ। ਸਾਨੂੰ ਉਮੀਦ ਹੈ ਵੀ ਉਹ ਅੰਮ੍ਰਿਤਸਰ ਦਾ ਵੀ ਸੁਧਾਰ ਕਰਨਗੇ। ਅੰਮ੍ਰਿਤਸਰ ਦਾ ਵੀ ਸੁਧਾਰ ਉਮੀਦ ਹੈ ਵੀ ਸਾਨੂੰ ਅੰਮ੍ਰਿਤਸਰ ਉਮੀਦ ਕਰਨੀ ਵੀ ਚਾਹੀਦੀ ਹੈ, ਉਮੀਦ ਤੇ। ਬਾਕੀ ਗੱਲ ਕਰਦੇ ਆ ਨਸ਼ਿਆਂ ਦੀ। ਨਸ਼ਾ ਜਿਹੜਾ ਉਹ ਕਿਸੇ ਵੀ ਸਰਕਾਰ ਕੋਲ ਬੰਦ ਨਹੀਂ ਹੋਇਆ ਤੇ ਨਾ ਹੋਣ ਵਾਲਾ। ਪਰ ਹੁਣ ਤਾਂ ਬਾਪੂ ਜੀ ਜਿਹੜੀਆਂ ਸਰਕਾਰਾਂ ਬਾਕੀ ਨੇ ਉਹ ਤਾਂ ਇਲਜ਼ਾਮ ਹੀ ਲਾਉਂਦੀਆਂ ਨੇ, ਸਿੱਧੀਆਂ ਮਜੀਠੀਆ ਪਰਿਵਾਰ ਤੇ ਇਲਜ਼ਾਮ ਲਾਉਂਦੇ ਨੇ ਵੀ ਇਹਨਾਂ ਦੇ ਵੱਲੋਂ ਨਸ਼ੇ ਨੂੰ ਪਹਿਲ ਦਿੱਤੀ ਗਈ। ਅਸੀਂ ਕਹਿੰਦੇ ਆ ਵੀ ਇਹ ਓਮ ਪ੍ਰਕਾਸ਼ ਸੋਨੀ ਨੇ ਨਸ਼ਾ ਲਿਆਂਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਉਹਨਾਂ ਵਕਾਇਆ, ਉਹ ਸ਼ੁਰੂ ਉਹਨਾਂ ਨੇ ਕੀਤਾ। ਮਜੀਠੇ ਦਾ ਤੇ ਬਾਅਦ ਚ ਨਾਂ ਲੱਗਦਾ। ਇਸ ਵੇਲੇ ਸਾਰੇ ਵਕਾਉਂਡ ਆ, ਇਸ ਵੇਲੇ ਸਾਰੇ ਮੰਤਰੀ ਸ਼ੰਤਰੀ ਸਾਰੇ ਵਿੱਚ ਰਲੇ ਆ, ਜਿੰਨੇ ਅਫਸਰ ਹੈ ਉਹ ਵੀ ਰਲੇ ਵਿੱਚ। ਅਸੀਂ ਤਾਂ ਇਹ ਕਹਾਂਗੇ ਨਸ਼ਾ ਜਿਹੜਾ ਨਸ਼ੇ ਦਾ ਨੱਥ ਕਿਸੇ ਕੋਲ ਨਹੀਂ ਪਈ ਤੇ ਗਾਂ ਸਾਨੂੰ ਉਮੀਦ ਹੈ ਵੀ ਪੈਣੀ ਵੀ ਨਹੀਂ, ਜਿਹੜੇ ਹਿਸਾਬ ਨਾਲ ਨਸ਼ਾ ਵੇਖ ਰਿਹਾ। ਪਰ ਜੇ ਆਪਾਂ ਕੈਂਡੀਡੇਟ ਚੁਣਨਾ, ਆਪਾਂ ਇਹੀ ਉਮੀਦਾਂ ਤੇ ਤਾਂ ਚੁਣਨਾ ਵੀ ਨਸ਼ੇ ਨੂੰ ਠੱਲ ਪਾਊਗਾ। ਸਾਡੇ ਜਿਹੜਾ ਸਾਡੀ ਗੱਲ ਸੁਣਦੇ ਹੋਣਗੇ ਵੀ ਨਸ਼ੇ ਨੂੰ ਰੋਕ ਨਹੀਂ ਸਕਦਾ, ਫਿਰ ਉਹ ਕੋਸ਼ਿਸ਼ ਕਰਨੇ ਵੀ ਰੋਕੀਏ, ਉੱਦਾਂ ਨਹੀਂ। ਵੈਸੇ ਮੁੱਖ ਤੌਰ ਤੇ ਬਾਪੂ ਜੀ ਐਮਪੀ ਦਾ ਕੰਮ ਹੁੰਦਾ ਹੈ ਕਿ ਜਿਸ ਲੋਕ ਸਭਾ ਹਲਕੇ ਨੂੰ ਉਹ ਰਿਪਰੈਜ਼ੈਂਟ ਕਰ ਰਿਹਾ, ਜਿੱਥੋਂ ਆਉਂਦਾ ਉਸ ਏਰੀਏ ਨੂੰ ਉਹ ਦੁਨੀਆ ਪੱਧਰ ਤੇ ਚਰਚਾ 'ਚ ਲਿਆਵੇ, ਇਹੋ ਜਿਹਾ ਪ੍ਰਬੰਧ ਕਰੇ, ਉੱਥੇ ਕੰਮ ਲਾਉਣ ਲਈ ਸੈਂਟਰ ਤੋਂ ਮੰਗਾ, ਸੈਂਟਰ ਤੋਂ ਕੰਮ ਪਾਸ ਕਰਾ ਕੇ ਲਾਵੇ, ਪੰਜਾਬ ਦੇ ਹੱਥ ਦੇ ਵਿੱਚ ਕੰਮ ਕਰੇ। ਉਹ ਸੈਂਟਰ ਤੋਂ ਲਿਆ ਕੇ ਇੱਥੇ ਜਨਤਾ ਦੇ ਵਿੱਚ ਲੈ ਸਹੂਲਤਾਂ ਦੇਵੇ। ਸਹੂਲਤਾਂ ਜੇ ਸੈਂਟਰ ਤੋਂ ਲਿਆ ਕੇ ਤਾਂ ਰੁਜ਼ਗਾਰ ਆਵੇਗਾ, ਲੋਕਾਂ ਦੀ ਕੋਈ ਗਰੀਬੀ ਘਟੇਗੀ। ਕੁਛ ਆ ਜਿਹੜਾ ਆਪਣਾ ਜਿੱਦਾਂ ਨਸ਼ੇ ਦੀ ਗੱਲ ਕਰਨ ਡਿਆ, ਜੇ ਲੋਕਾਂ ਨੂੰ ਕੰਮ ਮਿਲੂਗਾ, ਕੰਮ ਮਿਲ ਜੂਗਾ, ਕੰਮ ਕਮਾਈ ਕਰਨਗੇ, ਨਸ਼ਾ ਵੀ ਘਟ ਜੂਗਾ। ਵੈਸੇ ਲੱਗਦਾ ਬਾਪੂ ਜੀ ਇੱਕ ਆਪਾਂ ਜਿੱਦਾਂ ਸਰਹੱਦੀ ਜ਼ਿਲ੍ਹਾ ਹੋਣ ਦੇ ਨਾਤੇ ਸਾਨੂੰ ਬਾਰਡਰ ਖੁੱਲ੍ਹਣਾ ਚਾਹੀਦਾ, ਕਿਉਂਕਿ ਬਾਰਡਰ ਖੁੱਲ੍ਹਣ ਦੇ ਨਾਲ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਏਰੀਆ ਬਹੁਤ ਡਿਵੈਲਪ ਹੋਊਗਾ, ਬਹੁਤ ਵੱਡੇ ਪੱਧਰ ਤੇ। ਉਹ ਜਿਹੜਾ ਬਾਰਡਰ ਖੁੱਲ੍ਹਣ ਦਾ ਉਹ ਰੇਂਜ ਬਣ ਰਿਹਾ ਜੀ, ਸੜਕਾਂ ਬਣ ਰਹੀਆਂ, ਕੋਈ ਟਾਈਮ ਲੱਗੇਗਾ, ਖੁੱਲ੍ਹੇਗਾ ਜ਼ਰੂਰ, ਲੇਕਿਨ ਹਾਂਜੀ ਜਿਹੜਾ ਇਹ ਆਪਣਾ ਰਾਹ ਖੁੱਲ੍ਹਣ ਦੀ ਗੱਲ ਕਰਨ ਨੇ ਨਾ, ਰਾਹ ਤੇ ਖੁੱਲ੍ਹਣ ਦੇ ਡਾਣੀ ਬਾਣੀ ਹੋਣੇ ਦੀਆਂ ਟਰੱਕ ਲੰਘਣ ਵਾਸਤੇ। ਜਿਹੜਾ ਪੰਜਾਬ ਆ, ਜੇ ਪੰਜਾਬ ਦੇ ਨਾਲ ਤਾਂ ਸਿਰਫ ਬਾਹਰਲੇ ਮੁਲਕ ਨੂੰ ਗੱਡੀਆਂ ਭੇਜਣ ਵਾਸਤੇ ਰਾਹ ਖੋਲ੍ਹਿਆ ਜਾ ਰਿਹਾ। ਜਿਹੜਾ ਰਾਹ ਖੋਲ੍ਹਿਆ ਜਾ ਰਿਹਾ, ਲੋਕਾਂ ਨੂੰ ਨਨਕਾਣੇ ਸਾਹਿਬ ਦੇ ਝਾਂਸੇ 'ਚ ਲਿਆ ਕੇ ਔਰ ਇਹ ਜਿਹੜਾ ਆਪਣਾ ਕੰਮ ਬਿਜ਼ਨਸ ਸਿੱਧਾ ਕਰਨ ਡਈ ਆ ਸੈਂਟਰ ਸਰਕਾਰ। ਅਡਾਣੀ ਬਾਣੀ ਹੋਣੀ ਤੇ ਵੱਡੇ ਟਰਾਲੇ ਜਾਣਗੇ, ਵੱਡੀਆਂ ਸੜਕਾਂ ਬਣਨਗੀਆਂ। ਜਿਹੜੀ ਜੱਟਾਂ ਦੀ ਜ਼ਮੀਨ ਆ ਉਹ ਸੜਕਾਂ 'ਚ ਆ ਜਾਊਗੀ। ਜੱਟ ਜਿਹੜੇ ਵਿਚਾਰੇ ਰੁਜ਼ਗਾਰ ਕਰਦੇ, ਖੇਤੀ ਕਰਦੇ, ਉਹ ਵੀ ਬੇਰੁਜ਼ਗਾਰ ਹੋ ਜਾਣਗੇ। ਬੇਰੁਜ਼ਗਾਰ ਇਹੀ ਹੋ ਜਾਣਗੇ, ਪਰ ਇਹਨਾਂ ਦੇ ਟਰਾਲੇ ਜਿਹੜੇ ਦੁਬਈ ਕੈਨੇਡਾ ਜਾਣ ਲੱਗ ਪੈਣਗੇ, ਇਹਨਾਂ ਦਾ ਬਿਜ਼ਨਸ ਚੱਲੂਗਾ। ਪੰਜਾਬ ਨੂੰ ਤੇ ਮਿੱਟੀ ਕਰਨ ਦੀ ਸਕੀਮਾਂ ਸੈਂਟਰ ਸਰਕਾਰ ਲਾਈ ਬੈਠੀ ਆ। ਮਤਲਬ ਕਿ ਪੰਜਾਬ ਨਾਲ ਸਿੱਧੇ ਤੌਰ ਤੇ ਵਿਤਕਰਾ ਹੋ ਰਿਹਾ, ਹੱਦੋਂ ਹੱਦ ਵੱਧ ਹੋ ਰਿਹਾ। ਵਿਤਕਰਾ ਬੀਜੇਪੀ ਆਈ ਆ ਉਦੋਂ ਦਾ ਵਿਤਕਰਾ, ਪਹਿਲਾਂ ਨਹੀਂ। ਕਾਂਗਰਸ ਨੇ ਇੰਨਾ ਵਿਤਕਰਾ ਨਹੀਂ ਕੀਤਾ। ਜਦੋਂ ਦੀ ਬੀਜੇਪੀ ਆਈ ਆ, ਬੀਜੇਪੀ ਉਹ ਅਸੀਂ ਕਹਿ ਦਿੰਦੇ ਆ ਵੀ ਅਮੀਰਾਂ ਬੰਦਿਆਂ ਦੀ ਆ, ਵਪਾਰੀਆਂ ਦੀ ਆ, ਤੇ ਜਾਂ ਖਾਸ ਕਰਕੇ ਕਹਿ ਦਈਏ ਵੀ ਕੱਟੜਪੰਥੀ ਹਿੰਦੂਆਂ ਦੀ ਆ, ਇਹ ਕਹਿ ਸਕਦੇ ਆਪਾਂ। ਬਾਕੀ ਉਹਨਾਂ ਦੀ ਸੋਚ ਮੰਨਿਆ ਜਾਂਦਾ ਵੀ ਥੋੜੀ ਸੈਕੂਲਰ ਆ। ਬਾਪੂ ਜੀ ਆਪਾਂ ਜਿਸ ਧਰਤੀ ਤੇ ਖੜੇ ਆ, ਇਹ ਜ਼ਖਮ ਕਦੀ ਨਹੀਂ ਭਰ ਸਕਦਾ 1984 ਵਾਲਾ। ਉਹ ਤਾਂ ਸਾਨੂੰ ਕਾਂਗਰਸ ਨੇ ਦਿੱਤਾ। ਉਹ ਭਾਜ ਕਾਂਗਰਸ ਨੇ ਦਿੱਤਾ, ਪਰ ਹਾਲਾਤ ਉਦੋਂ ਦੇ ਵੇਖ ਕੇ ਜਿੱਦਾਂ ਕੁਝ ਕਈ ਬੰਦੇ ਵਿੱਚ ਰਲੇ ਸੀ। ਕਾਂਗਰਸ ਨੇ ਕਈ ਮਿਹਨਤਾਂ ਤਿਰਲਾ ਮਾਫੀਆਂ ਵੀ ਮੰਗੀਆਂ। ਇਹ ਤੇ ਭੁੱਲਣਾ ਕਿ ਅੱਗੇ ਕੋਈ ਮਾਫੀ ਵੀ ਨਹੀਂ ਮੰਗਦੇ, ਸੌ ਸਿਰ ਤੇ ਉੱਤੇ ਬਹਿੰਦੇ ਆ ਕੇ ਵੀ ਇਹ ਕਰ ਲੱਗਦਾ ਕਿ ਜਿਹੜੀ ਭਾਜਪਾ ਰਾਜਨੀਤੀ ਕਰ ਰਹੀ ਹੈ, ਜਿਹੜੇ ਮੋਦੀ ਸਾਹਿਬ ਗੱਲ ਨਾਲ ਮੁਸਲਮਾਨ ਨੂੰ ਭੰਡ ਦਿੰਦੇ ਨੇ, ਪਾਕਿਸਤਾਨ ਨੂੰ ਵਿੱਚ ਲਿਆਉਂਦੇ ਨੇ, ਕਦੀ ਕਹਿੰਦੇ ਨੇ ਤੁਹਾਡਾ ਸਾਰਾ ਧਨ ਇਹ ਮੁਸਲਮਾਨਾਂ 'ਚ ਵੰਡ ਦੇਣਗੇ। ਹੁਣ ਜੇ ਉਹਨਾਂ ਵਾਲਾ ਕੱਲ ਨੂੰ ਸਿੱਖਾਂ ਨੂੰ ਕਹਿਣਗੇ ਵੀ ਸਿੱਖ ਐਂ ਕਰ ਦੇਣਗੇ। ਹੁਣ ਮੋਦੀ ਸਾਹਿਬ ਡਰਾਮਾ ਕਰਦੇ ਆ। ਪਹਿਲੋਂ ਇਹਨਾਂ ਨੇ ਪਿਛਲੀ ਵਾਰ ਇਹਨਾਂ ਨੇ ਉਹ ਕੀ ਕਰਾਇਆ ਸੀ,
ਇਹਨਾਂ ਨੇ ਕੁਲਬਾਮਾ ਯਾਰ ਕੀ ਉਹਨਾਂ ਨੇ ਆ 4-5 ਦਿਨ ਹੋ ਗਏ ਹੋਰ ਫੌਜੀ ਮਰਵਾਤੇ ਆ। ਡਰਾਮਾ ਵਾ ਇਹਨਾਂ ਦਾ, ਆਪ ਹੀ ਮਰਵਾਈ ਜਾਂਦੇ, ਆਪ ਹੀ ਕਰੀ ਜਾਂਦੇ ਆ। ਮਾਮਾ ਦੇ ਪੁੱਤ ਜਿਹੜੇ ਨਜਾਇਜ਼ ਮਰਾਉਣ ਡਏ ਆ ਉਹਨਾਂ ਨੂੰ ਕੰਟਰੋਲ ਕਰਨ, ਜੇ ਇਹਨਾਂ ਕੋਲ ਕੰਟਰੋਲ ਨਹੀਂ ਹੁੰਦਾ ਦੂਸਰੇ ਨੂੰ ਕਿਸੇ ਨੂੰ ਦੇ ਦੇਣ। ਬਾਪੂ ਜੀ ਮੇਰਾ ਸਵਾਲ ਲੈ ਲਿਓ। ਹੁਣ ਇੱਥੋਂ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ ਖੜਾ ਕੀਤਾ ਹੈ। ਭਾਰਤ ਲਈ ਅੰਬੈਸਡਰ ਰਹੇ ਨੇ, ਦੁਨੀਆ ਦੇ ਸਰਪੰਚ ਮੁਲਕ ਮੰਨੇ ਜਾਂਦੇ ਅਮਰੀਕਾ ਦੇ ਵਿੱਚ। ਉੱਥੋਂ ਲਿਆ ਕੇ ਉਹਨਾਂ ਨੂੰ ਇੱਥੋਂ ਟਿਕਟ ਦਿੱਤੀ ਹੈ ਤੇ ਉਹਨਾਂ ਦੀ ਲੈਗੇਸੀ ਵੀ ਵੱਡੀ ਹੈ। ਕਹਿੰਦੇ ਸਮੁੰਦਰੀ ਪਰਿਵਾਰ ਤੋਂ ਉਹ ਆਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਜਿਤਾਓ, ਬਹੁਤ ਕੁਝ ਕਰਨਗੇ, ਆਪ ਦਾਵਾ ਕਰ ਰਹੇ ਨੇ। ਤੁਹਾਨੂੰ ਦੱਸਾਂ, ਸਮੁੰਦਰੀ ਸਾਹਿਬ ਨੂੰ ਇੱਥੇ ਲਿਆਂਦਾ। ਸਮੁੰਦਰੀ ਸਾਹਿਬ ਨੂੰ ਪਹਿਲਾਂ ਜਾਣਦਾ ਕੌਣ ਸੀ? ਸਮੁੰਦਰੀ ਸਾਹਿਬ ਨੇ ਕਿੰਨੇ ਕੁ ਬੰਦੇ ਇੱਥੋਂ ਅਮਰੀਕਾ ਫਿੱਟ ਕਰ ਦਿੱਤੇ ਆ। ਕੋਈ ਰਿਸ਼ਤੇਦਾਰਾਂ 'ਚ ਦੱਸ ਦਿਨ ਵੀ ਉਹਨਾਂ ਨੇ ਆਪਾਂ ਨੇ ਇੰਨੇ ਰਿਸ਼ਤੇਦਾਰ ਫਿੱਟ ਕਰਤੇ, ਚਾਚੇ ਤਾਏ ਮਾਮਿਆਂ ਦੇ, ਕਿ ਪੁੱਤਰ ਧੀਆਂ ਹੈਗੇ ਹੀ ਆ ਨਾ, ਕਿੰਨੇ ਕੁ ਫਿੱਟ ਕੀਤੇ ਆ। ਉਹ ਸਾਨੂੰ ਜਵਾਬ ਦਿੰਦੇ, ਅਸੀਂ ਵੋਟਾਂ ਉਹਨਾਂ ਨੂੰ ਪਾ ਦਿਆਂਗੇ। ਇਹ ਜਿਹੜੀ ਪਾਰਟੀ ਲਿਆਂਦੀ ਨਾ ਬਾਹਰੋਂ ਇਸ ਕਰਕੇ ਲਿਆਂਦੇ ਕਿ ਇਹਦੇ ਕੋਲ ਰੁਪਈਆ ਵਾਵਾ ਤੇ ਖਰਚੂਗਾ ਤੇ ਪੰਜਾਬ ਦੇ ਵਿੱਚ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰੂਗਾ। ਹੋਰ ਇਹਦਾ ਕੋਈ ਮਕਸਦ ਨਹੀਂ। ਇੱਥੋਂ ਨਾ ਕੋਈ ਲੋਕਲ ਬੰਦਾ ਵਾ, ਨਾ ਕਿ ਲੋਕਲ ਬੰਦੇ ਨਾਲ ਦੀ ਕੋਈ ਏਡੀ ਹੈਗੀ ਜਾਣ ਪਛਾਣ, ਨਾ ਕੋਈ ਇਹਨੇ ਅੱਗੇ ਕੰਮ ਸ਼ਹਿਰ ਦੇ ਵਿੱਚ ਕੀਤਾ, ਨਾ ਸ਼ਹਿਰ ਦੇ ਕਈ ਦਿਖਿਆ ਵਾ। ਹੁਣ ਸਿਰਫ ਇਲੈਕਸ਼ਨ ਹੋਣ ਕਰਕੇ ਬੀਜੇਪੀ ਨੇ ਚੁੱਕ ਕੇ ਪਤਾ ਨਹੀਂ ਅਮਰੀਕਾ ਕਿੱਥੋਂ ਲਿਆ ਕੇ ਸੁੱਟ ਦਿੱਤਾ, ਸਿਰਫ ਪੈਸੇ ਵਾਲੀ ਪਾਰਟੀ ਹੋਣ ਕਰਕੇ। ਮੋਦੀ ਸਾਹਿਬ ਆਪਣਾ ਵਜੂਦ ਕਰਨਾ ਚਾਹੁੰਦੇ ਆ, ਪੈਸੇ ਨਾਲ ਵੋਟਾਂ ਖਰੀਦ ਕੇ। ਹੁਣ ਬਾਪੂ ਜੀ ਆਖਰੀ ਸਵਾਲ, ਕਿੱਧਰ ਨੂੰ ਜਾਂਦੀ ਲੱਗਦੀ ਆ ਫਿਰ ਸੀਟ? ਇਹ ਦੱਸ ਦਿਓ ਜਰਾ। ਸੀਟ ਪਹਿਲੇ ਨੰਬਰ ਤੇ ਜੋਸ਼ੀ ਸਾਹਿਬ ਆਉਣਗੇ ਤੇ ਦੂਜੇ ਨੰਬਰ ਤੇ ਔਜਲਾ ਆਏਗਾ, ਬਾਕੀ ਪਿੱਛੇ ਹੋ ਜਾਣਗੇ। ਅੱਛਾ ਜੀ, ਤੁਸੀਂ? ਨਹੀਂ, ਅਸੀਂ ਤਾਂ ਆਮ ਪਾਰਟੀ ਜਿਤਾਵਾਂਗੇ ਔਰ ਪਾਰਟੀ ਦੇ ਨਾਲ ਹਮੇਸ਼ਾ ਹੀ ਰਵਾਂਗੇ ਔਰ ਰਹੇ ਆ। ਆਮ ਆਦਮੀ ਪਾਰਟੀ ਨਾਲ ਕੀਤੇ ਨੇ ਕੰਮ ਤੁਹਾਡੇ ਢਾਲੀਵਾਲ ਸਾਹਿਬ ਨੇ? ਕੀਤੇ ਆ। ਹੁਣ ਬੱਤੀ ਬੁੱਤੀ ਇਸ ਤਰ੍ਹਾਂ ਫ੍ਰੀ ਚੱਲਣ ਦੀ, ਤੁਹਾਨੂੰ ਦੱਸਿਆ ਵਾ, ਬੱਤੀ ਜਿਹੜੀ ਫ੍ਰੀ ਚੱਲਣ ਦੀ ਸਰਕਾਰ। ਕੱਲੀ ਬੱਤੀ ਨਾਲ ਸਰਜੂ ਬਾਪੂ ਜੀ? ਨਹੀਂ, ਬੱਤੀ ਨਾਲ ਚੱਲ ਜੂ ਕਿਸ ਤਰ੍ਹਾਂ, ਹੋਰ ਕੀ ਚਾਹੀਦਾ। ਮੰਨ ਲਓ ਹਸਪਤਾਲ ਜਿਹੜੇ ਵੀ ਇਹਨਾਂ ਨੇ ਕਲੀਨਿਕ ਖੋਲ੍ਹੇ ਆ, ਉਹ ਵੀ ਫ੍ਰੀ ਇਲਾਜ ਵੀ ਹੋਣ ਡਿਆ। ਸਾਡੇ ਪਿੰਡ ਜਾ ਕੇ ਵੇਖ ਲਓ, ਕਲੀਨਿਕ ਖੋਲ੍ਹਿਆ ਵਾ, ਲੈਣਾ ਲੱਗੀਆਂ ਪਈਆਂ, ਫ੍ਰੀ ਟੈਸਟ, ਫ੍ਰੀ ਇਲਾਜ ਹੋਣਾ, ਫ੍ਰੀ ਦਵਾਈ ਦੇਣ ਡਿਆ। ਪਰ ਜਿਹੜੇ ਟੈਂਕੀਆਂ ਤੇ ਜਿਹੜੇ ਨੌਜਵਾਨ, ਉਹ ਤਾਂ ਬਿਲਕ ਰਹੇ ਨੇ, ਕਹਿੰਦੇ ਰੋਜ਼ਗਾਰ ਬਸ ਉਦਾਂ ਹੀ ਉਹਨਾਂ ਨੂੰ ਤਨਖਾਹ ਵਾਧਾ ਕਰਕੇ ਕਹੀ ਜਾਂਦੇ ਪੱਕੇ ਕਰਤੇ। ਪੱਕੇ ਤਾਂ ਕਹਿੰਦੇ ਕੋਈ ਨਹੀਂ ਕੀਤੇ ਇਹਨੇ। ਚਲੋ ਤਨਖਾਹ ਜੇ ਵਧਾਈ ਆ ਤੇ ਪੱਕੇ ਹੋ ਗਏ ਵੀ ਤਨਖਾਹ ਹੀ ਵਧਣੀ ਆ। ਨਹੀਂ, ਇੱਕ ਸੇਫਟੀ ਹੁੰਦੀ ਹੈ ਵੀ ਨੌਕਰੀ ਨਹੀਂ ਜਾਊਗੀ, ਅਸੀਂ ਆਪਣੀ ਪਾਬੰਦੀ ਹੁੰਦੀ ਹੈ ਜਿਹੜੀ ਇੰਨੇ ਸਮੇਂ ਲਈ ਨੌਕਰੀ ਕਰਾਂਗੇ, ਉਸ ਤੋਂ ਬਾਅਦ ਪੈਨਸ਼ਨ ਲੱਗੂਗੀ, ਸਾਰੀਆਂ ਚੀਜ਼ਾਂ ਹੁੰਦੀਆਂ। ਇਹ ਤੇ ਪਿਛਲੀਆਂ ਸਰਕਾਰਾਂ ਦੇ ਕੀਤਾ ਆ ਰਿਹਾ। ਕੈਪਟਨ ਕਹਿੰਦਾ ਸੀ ਜਦੋਂ ਇਹਨੇ ਕਾਂਗਰਸ ਹਰੀ ਤੇ ਕਾਂਗਰਸ ਦੇ 36000 ਕਿੰਨੇ ਬਲਾ ਬੱਸਾਂ ਦੇ ਮਗਰ ਬੋਰਡ ਲਾਏ, ਮਹੀਨੇ ਪੱਕੇ ਕਰਤੇ, ਕੀਤਾ ਕੋਈ ਨਹੀਂ ਕੀਤਾ। ਉਹੋ ਹੀ ਜਿਹੜੇ ਅਜੇ ਤੇ ਲੜਕੇ ਤੁਰੇ ਆਉਂਦੇ। ਆਮ ਪਾਰਟੀ ਹੁਣ ਕਿੰਨੇ ਦਿਹਾੜੇ 2 ਸਾਲਾਂ ਦੇ ਕਿੰਨੇ ਕਰਦੇ? ਪੈਨਸ਼ਨ ਵਾਲਾ ਤਾਂ ਕੰਮ ਹੀ ਖਤਮ ਹੋ ਗਿਆ। ਪੈਨਸ਼ਨ ਦੇ ਸਾਰੇ ਕੰਮ ਤੇ ਠੇਕੇ ਤੇ ਦਿੱਤੇ ਸਰਕਾਰਾਂ ਨੇ, ਤੇ ਪੈਨਸ਼ਨ ਕਿੱਥੇ ਰਹਿ ਗਈ ਦੱਸੋ? ਕਿਹੜੇ ਮਹਿਕਮੇ ਦੀ ਪੈਨਸ਼ਨ? ਹੁਣ ਤਾਂ ਰੇਲਵੇ ਸਟੇਸ਼ਨ ਤੇ ਵੀ ਅੰਦਰ ਵੜਨ ਦੀ ਪਰਚੀ ਲੱਗਦੀ ਆ, ਠੇਕੇ ਦੇ ਉਹ ਸੈਂਟਰ ਨੇ ਦੇਤੇ ਇੱਥੇ। ਬਾਪੂ ਜੀ, ਪਰ ਮੁਫਤਖੋਰੀ ਕੋਈ ਚੰਗੀ ਚੀਜ਼ ਤਾਂ ਨਹੀਂ ਹੈਗੀ। ਸਾਨੂੰ ਸਗੋਂ ਕਮਾਊ ਪੁੱਤ ਬਣਾਉਣਾ ਚਾਹੀਦਾ। ਅਸੀਂ ਕਮਾ ਕੇ ਆਪਣਾ ਪੈਸੇ ਖਰਚ ਕੇ ਚੀਜ਼ ਲਈਏ। ਇਹ ਸਾਨੂੰ ਫ੍ਰੀ 'ਚ ਦੇ ਕੇ ਸਾਨੂੰ ਮੁਫਤਖੋਰ ਬਣਾਈ ਜਾਂਦੇ ਨੇ, ਸਾਨੂੰ ਨਿਖਿੱਧ ਕਰੀ ਜਾਂਦੇ ਨੇ। ਗੱਲ ਮੁਫਤਖੋਰੀ ਦੀ ਨਹੀਂ, ਮੁਫਤਖੋਰੀ ਤੇ ਜਿਹੜਾ ਗਰੀਬ ਹੈ ਬੰਦਾ, ਜੇ ਉਹਨੂੰ ਕੋਈ ਮੁਫਤ ਰਾਸ਼ਨ ਮਿਲ ਜਾਂਦਾ ਤਾਂ ਕੋਈ ਗਲਤ ਨਹੀਂਗਾ। ਜਿਹੜਾ ਬੰਦਾ ਕਮਾ ਸਕਦਾ, ਉਹ ਹਾਲ ਦੀ ਘੜੀ ਜੋ ਵੀ ਕਾਰਡ ਬਣੇ ਨਾ, ਜੋ ਕੁਝ ਹੀ ਬਣਿਆ ਵਾ, ਉਹ ਜਿਹੜਾ ਵਾ ਆਮ ਲੋਕਾਂ ਨੇ ਕੀ ਕੀਤਾ, ਜਿਹੜੇ ਚੰਗੇ ਭਲੇ ਸਰਦਾਰ ਲੋਕ ਸੀ ਉਹਨਾਂ ਨੇ ਕਾਰਡ ਬਣਾ ਲਏ। ਜਿਹੜੇ ਵਿਚਾਰੇ ਮਾਤੜੀ ਗਰੀਬ ਹਨ ਪਿੰਡਾਂ ਦੇ ਵਿੱਚ ਬੈਠੇ ਆ, ਤੁਸੀਂ ਕਈ ਵੇਖੋ ਵਿਚਾਰੇ ਆਪਣੀ ਦਵਾਈ ਲਾਉਣ ਵਾਸਤੇ ਪੈਸਾ ਨਹੀਂਗਾ, ਕਿਸੇ ਕੋਲ ਸ਼ਹਿਰ ਆਉਣ ਵਾਸਤੇ ਪੈਸਾ ਨਹੀਂਗਾ, ਮਜਬੂਰੀਆਂ ਵਾ। ਉਹਨਾਂ ਨੂੰ ਜੇ ਰਾਸ਼ਨ ਫ੍ਰੀ ਮਿਲ ਜਾਂਦਾ ਤਾਂ ਕੋਈ ਮੁਫਤਖੋਰੀ ਵਾਲੀ ਗੱਲ ਨਹੀਂ ਹੈਗੀ। ਮੁਫਤਖੋਰੀ ਉਹਨਾਂ ਵਾਸਤੇ ਆ ਜਿਹੜੇ ਸਭ ਕੁਝ ਹੁੰਦਿਆਂ ਵੀ ਨਜਾਇਜ਼ ਸਰਕਾਰ ਕੋਲ ਲੈ ਕੇ ਖੜ ਕੇ ਵੇਚਦੇ ਆ, ਜਾਂ ਕੁੜੀਆਂ ਕਣਕਾਂ ਪਿਆ ਡੰਗਰਾਂ ਨੂੰ ਪਾਉਣ ਡਏ ਆ। ਉਹ ਜਿਹੜੀ ਉਹ ਮੁਫਤਖੋਰੀ ਜਿਹੜੀ ਉਹ ਮਾੜੀ ਆ। ਉਹਨਾਂ ਦੀ ਸ਼ਨਾਖਤ ਹੋਣੀ ਚਾਹੀਦੀ। ਜਿਹੜਾ ਨਜਾਇਜ਼ ਲੈਂਦੇ ਆ ਉਹਨਾਂ ਦਾ 420 ਦਾ ਪਰਚਾ ਕਰੇ ਸਰਕਾਰ, ਭੈਣ ਜੋ ਜੇ ਗਲਤ ਲੈਂਦਾ, ਗਰੀਬ ਦਾ ਹੱਕ ਬਣਦਾ ਵਾ, ਉਹਨੂੰ ਮਿਲਣਾ ਚਾਹੀਦਾ। ਪਰ ਹਾਲਾਂਕਿ ਗਰੀਬ ਨੂੰ ਨਹੀਂ ਮਿਲਦਾ, ਅਮੀਰ ਲੈਂਦਾ। ਧੰਨਵਾਦ। ਮੈਂ ਇਹੋ ਹੀ ਬੇਨਤੀ ਕਰਦਾ ਆ, ਇਹ ਜਿਹੜੀਆਂ ਵੋਟਾਂ ਆਈਆਂ ਆ, ਇਹ ਆਮ ਪਾਰਟੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਕਾਤੇ ਬਾਪੂ ਜੀ? ਉਹ ਤਾਂ ਕਹਿੰਦੇ 2 ਸਾਲ 'ਚ ਕੰਮ ਹੀ ਦਵਾਲਤਾ। ਕੋਈ ਕੰਮ ਨਹੀਂ ਕੀਤਾ। 92 ਐਮਐਲਏ ਆ, ਉਹ ਕੋਈ ਲੱਭਾ ਹੀ ਨਹੀਂਗਾ। 91 ਰਹਿ ਗਏ, ਹੁਣ ਇੱਕ ਛੱਡ ਗਿਆ। 91 ਛੱਡ ਕੇ ਉਹ ਹੀ ਨਹੀਂ ਰਹਿਣੇ ਗਾਂ। ਜੋ ਇਹਨਾਂ ਕੰਮ ਕੀਤਾ ਹੈ, ਲੋਕਾਂ ਨੇ ਸੋਚਿਆ ਸੀ ਵੀ ਦੋਵੇਂ ਸਰਕਾਰਾਂ ਪਹਿਲਾਂ ਕੰਮ ਚੰਗੇ ਨਹੀਂ ਕਰਦੀਆਂ, ਆਹ ਜਿਹੜੀ ਸਰਕਾਰ ਆ ਇਹ ਆਊਗਾ ਬਦਲਾ ਲਿਆਊਗੀ, ਚੰਗੇ ਕੰਮ ਕਰੂਗੀ, ਨੌਕਰੀਆਂ ਦੇਣਗੇ, ਪਰ ਇਹਨਾਂ ਕੁਛ ਨਹੀਂ ਕੀਤਾ। ਅੱਛਾ, ਕੁਝ ਨਹੀਂ ਕੀਤਾ। ਉਹ ਤਾਂ ਕਹਿੰਦੇ ਕੁਲਦੀਪ ਢਾਲੀਵਾਲ ਨੂੰ ਖੜਾ ਕੀਤਾ, ਅਸੀਂ 13 ਦੀਆਂ 13 ਸੀਟਾਂ ਜਿੱਤ ਲੈਣੀਆਂ। ਕੀਤਾ ਹੈ, ਪਰ ਨਹੀਂ, ਵੋਟ ਨਹੀਂ ਕਿਸੇ ਨੇ ਪਾਉਣੀ। ਅੱਛਾ ਜੀ, ਗਜੀਰ ਔਜਲੇ ਨੂੰ ਵੋਟਾਂ ਪਾਉਣਗੇ, ਉਹਨੇ ਕੰਮ ਕੋ ਕੀਤੇ ਆ। ਕਿਤੇ ਤੁਸੀਂ ਕਾਂਗਰਸੀ ਤਾਂ ਨਹੀਂ ਇਸੇ ਕਰਕੇ ਕਹੀ ਜਾਂਦੇ? ਮੈਂ ਅਜੇ ਤੱਕ ਕਾਂਗਰਸੀ ਨੇ, ਮੈਂ ਕਿਸੇ ਪਾਰਟੀ 'ਚ ਨਹੀਂਗਾ। ਮੈਂ ਅੰਮ੍ਰਿਤਪਾਲ ਦੇ ਹੱਕ 'ਚ ਵੀ ਨਹੀਂ ਬੋਲਦਾ। ਮੈਂ ਅੰਮ੍ਰਿਤਪਾਲ ਪਹਿਲੇ ਚੰਗੇ ਕੰਮ ਕਰਦਾ ਰਿਹਾ ਸੀ, ਨੌਜਵਾਨਾਂ ਨਸ਼ੇ ਛੁਡਾਏ, ਨੌਜਵਾਨਾਂ ਦੇ ਹੱਕ 'ਚ ਉਹ ਬੋਲਦਾ ਰਿਹਾ ਆ।
ਉਹਨੂੰ ਕਿੱਥੇ ਛੁੱਟਿਆ ਜਿਬਲੂਕਾ ਜੇਲ੍ਹ ਤੇ ਛੁੱਟਦਾ ਜ਼ਰੂਰਤ ਨਹੀਂ ਜਾ ਕੇ। ਇਹ ਕਹਿੰਦੇ ਜੀ ਉਹ ਤਾਂ ਗਲਤ ਕੰਮ ਕਰਦੇ ਸੀ, ਲੋਕਾਂ ਨੂੰ ਭੜਕਾ ਰਹੇ ਸੀ। ਅੰਮ੍ਰਿਤਪਾਲ ਠੀਕ ਹੀ, ਅਸੀਂ ਕਿਸੇ ਪਾਰਟੀ ਦੇ ਵਿੱਚ ਨਹੀਂ ਗਏ, ਬੇ ਮੈਂ ਆਖੋ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਗਾ, ਪਰ ਇਹਨਾਂ ਨੇ ਕੰਮ ਆਮ ਪਾਰਟੀ ਦੇ ਕੁਛ ਨਹੀਂ ਕੀਤਾ। ਅੱਛਾ ਭਗਵੰਤ ਮਾਨ ਤੇ ਇਹਦੇ ਚੁਟਕਲੇ ਸੁਣਾਉਣ ਵਾਲਾ ਆ। ਅੱਛਾ ਜੀ। ਇੱਥੇ ਲੁਧਿਆਣੇ ਦੇ ਅੱਗੇ ਇੱਕ ਹੜ੍ਹ ਆ ਗਿਆ ਸੀ, ਤੁਹਾਨੂੰ ਪਤਾ ਆ, ਉੱਥੇ ਗਾਈਆਂ ਮਰ ਗਈਆਂ, ਬੁੱਢੇ ਮਰ ਗਏ, ਰੁੜ ਗਏ, ਤੇ ਇਹ ਕਹਿੰਦਾ ਸੀ ਮੈਂ ਕੁਕੜੀ ਦੇ ਵੀ ਪੈਸੇ ਦਊਂ, ਆਂਡੇ ਦੇ ਵੀ ਪੈਸੇ ਦਊਂ, ਇਹਨੇ ਕੋਈ ਦਿੱਤਾ ਆ? ਕਹਿੰਦੇ ਗਰਦੌਰੀ ਕਰਾਉਣ ਦੀ ਲੋੜ ਨਹੀਂ, ਪੈਸੇ ਹੀ ਸਿੱਧੇ ਮਿਲ। ਕੋਈ ਪੈਸਾ ਨਹੀਂ ਦਿੱਤਾ, ਕੋਈ ਪਹੁੰਚਿਆ ਨਹੀਂ ਉੱਥੇ ਜੀ ਨਾ। ਹੁਣ ਇੱਥੇ ਅੰਮ੍ਰਿਤਸਰ ਦੇ ਹਲਕੇ 'ਚ ਆ ਗੁਰਜੀਤ ਔਜਲੇ ਨੂੰ ਲੋਕ ਚਾਹੁਣ ਡਏ ਆ। ਪਰ ਉਹ ਪਿਛਲੇ 7 ਸਾਲ ਤੋਂ ਐਮਪੀ ਨੇ, ਉਹਨਾਂ ਨੇ ਕਿਹੜੇ ਕੰਮ ਕੀਤੇ ਨੇ ਜਿਹਦੇ ਆਧਾਰ ਤੇ ਹੁਣ ਲੋਕ ਉਹਨਾਂ ਨੂੰ ਫੇਰ ਚੁਣ ਉਹ ਲੈਣ? ਚੋਣੇ ਸਿਰ ਕਿ ਹਰ ਇੱਕ ਕੰਮ, ਹਰ ਇੱਕ ਦੇ, ਗਰੀਬ ਦੇ ਵੀ ਅਮੀਰ ਦੇ ਵੀ ਉਹ ਕੰਮ ਆਏ ਆ। ਬਾਪੂ ਜੀ ਹੁਣ ਜਦੋਂ ਆਹ ਗੱਲ ਕਰ ਲੈਂਦੇ, ਤੁਸੀਂ ਪਿੱਛੇ ਵੀ ਪੋਸਟਰ ਲੱਗੇ ਦੇਖ ਰਹੇ ਹੋਵੋਗੇ, ਅਨਿਲ ਜੋਸ਼ੀ ਤੱਕੜੀ ਵੱਲੋਂ ਖੜੇ ਨੇ, ਫਿਰ ਨਾਲ ਗੁਰਜੀਤ ਔਜਲੇ ਦੀ ਫੋਟੋ ਲੱਗੀ ਹੈ, ਪਰੇ ਲੱਗੀ ਹੋਈ ਹੈ ਝਾੜੂ ਵਾਲੇ ਹਨਾ ਧਾਲੀਵਾਲ ਸਾਹਿਬ ਦੀ। ਜਦੋਂ ਪਰਲੇ ਬੰਨਿਆਂ ਦੀ ਜਾਂਦੇ ਤਰਨਜੀਤ ਸੰਧੂ ਹੁਣਾਂ ਦੀ ਵੀ ਲੱਗੀ ਹੈ, ਸਮੁੰਦਰੀ ਪਰਿਵਾਰ ਤੋਂ, ਬਹੁਤ ਤਕੜੀ ਲੈਗੇਸੀ ਹੈ ਉਹਨਾਂ ਦੀ, ਉਹ ਭਾਜਪਾ ਨੇ ਖੜੇ ਕੀਤਾ ਹੈ ਉਹਨਾਂ ਨੂੰ। ਉਹ ਕਹਿੰਦੇ ਮੈਂ ਬਹੁਤ ਕੁਝ ਕਰੂੰਗਾ ਕਿਉਂਕਿ ਮੈਂ ਵਿਦੇਸ਼ਾਂ 'ਚ ਕੰਮ ਨਹੀਂ ਕਿਹਾ, ਜੇ ਮੋਦੀ ਆ ਗਿਆ ਨਾ ਉਹ ਸਤਿਆਨਾਸ਼ ਕਰ ਦੇਗਾ ਪੰਜਾਬ ਦਾ, ਇਹ ਮੈਂ ਤੁਹਾਨੂੰ ਗੱਲ ਕਹਿ ਦਿੰਦਾ ਆ। ਮੋਦੀ ਤਾਂ ਰੇਲਾਂ ਵੇਚਤੀ ਉਹਨੇ, ਚੌਰੇ ਨੇ, ਹੈ ਉਹ ਭਾਈ ਜਹਾਜ਼ ਅੱਡੇ ਵੇਚਤੇ ਉਹਨੇ। ਅੱਗੇ 60 ਸਾਲ ਦਾ ਜਿਹੜਾ ਬਜ਼ੁਰਗ ਸੀ ਉਹਦੀ ਹਾਫ ਟਿਕਟ ਲੱਗਦੀ ਸੀ ਰੇਲ ਦੇ ਵਿੱਚ, ਹੁਣ ਫੁੱਲ ਲੱਗਦੀ ਆ। ਸਹੀ ਗੱਲ ਆ ਗੱਲ ਆ, ਮੋਦੀ ਨਾ ਆਵੇ ਚੰਗਾ ਆ। ਮੋਦੀ ਨੂੰ ਇਹ ਭਜਾਉਣ ਡਿਆ ਲੋਕ ਉੱਥੋਂ ਪਿੰਡੇ ਥਾਂ ਤੋਂ। ਹਾਂ ਐਤਕੀ ਨਹੀਂ ਜਿੱਤਣਗੇ, ਪਰ ਉਹ ਤਾਂ ਕਹਿੰਦੇ ਅਬ ਕੀ ਬਾਰ 400 ਪਾਰ ਕਰਦੇ ਆ। ਆ ਕਾ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤਪਾਲ ਜੀ ਜਿੰਦਾਬਾਦ, ਜਿੰਦਾਬਾਦ ਰਹੇਗਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਬਾਪੂ ਕਪੂਰ ਸਿੰਘ ਹੁਣੀ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸ।